ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 8 ਫਰਵਰੀ 2016 27 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਅਹਿਮ ਘਟਨਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹੋ? ਦੇਖੋ, ਇੱਕ ਤਾਂ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਪਿਛਲੇ ਦੋ ਸਾਡੇ ਪ੍ਰੋਗਰਾਮ, ਖਾਸ ਤੌਰ ਤੇ ਇੱਕ ਪਿੰਕੀ ਕੈਟ ਜੀ ਕਿ ਕਿਵੇਂ ਬਾਦਲਾਂ ਦੇ ਦੁੱਧ ਨੇ ਉਹਨੂੰ ਮੋਟਿਆਂ ਕਰ ਦਿੱਤਾ ਹੈ ਤੇ ਉਹ ਹੁਣ ਯੂ ਟਰਨ ਉਹਨੇ ਮਾਰੀ ਹੈ, ਔਰ ਦੂਸਰਾ ਜਿਹੜਾ ਅਸੀਂ ਜਿਹੜਾ ਨਿਊਯਾਰਕ ਪੁਰਤਗਾਲ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ, ਉਸ ਦੇ ਹਵਾਲੇ ਨਾਲ ਗੱਲਬਾਤ ਕੀਤੀ ਹੈ। ਇਸ ਬਾਰੇ ਬਹੁਤ ਸਾਰੀਆਂ ਫੋਨ ਕਾਲਾਂ ਔਰ ਮੈਸੇजेस ਵੀ ਆਏ ਨੇ, ਉਹਨਾਂ ਨੇ ਬਹੁਤ ਪਸੰਦ ਕੀਤਾ। ਬਹੁਤ ਸਾਰਿਆਂ ਨੇ ਖਾਸ ਤੌਰ ਤੇ ਗੋਆ ਦੀ ਹਿਸਟਰੀ ਜਿਹੜੀ ਸੀ ਉਸ ਦੇ ਨਾਲ ਜੁੜੀ ਗੱਲ ਨੂੰ ਹੋਰ ਵੀ ਸਰਾਹਿਆ। ਅੱਜ ਇੰਗਲੈਂਡ ਤੋਂ ਵੀ ਕਾਲ ਸਾਡੇ ਲੇਟੈਸਟ ਪ੍ਰੋਗਰਾਮ ਦੇ ਉੱਤੇ ਹੀ ਸੀ। ਸੋ ਅਸੀਂ ਸਭ ਦਾ ਕਲੈਕਟਿਵਲੀ ਸ਼ੁਕਰੀਆ ਅਦਾ ਕਰਦੇ ਕਿ ਸਾਡੇ ਦਰਸ਼ਕ, ਸਾਡੇ ਸਰੋਤੇ ਹਰ ਗੱਲ ਨੂੰ ਧਿਆਨ ਨਾਲ ਦੇਖਦੇ ਨੇ, ਸੁਣਦੇ ਨੇ ਔਰ ਕੰਪਲੀਮੈਂਟ ਵੀ ਕਰਦੇ ਨੇ। ਜੀ ਅੱਜ ਜਿਹੜੇ ਇਸ਼ੂ ਨੂੰ ਮੈਂ ਹੁਣ ਛੋਹਣ ਲੱਗਾ, ਇਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਹੌਟ ਪੋਟੇਟੋ। ਕਿ ਕੋਈ ਚੀਜ਼ ਜਿਹਨੂੰ ਕੋਈ ਹੱਥ ਨਾ ਪਾਉਣਾ ਚਾਹੇ ਤੇ ਕੋਈ ਉਹਨੂੰ ਫੜ ਲਏ ਤੇ ਉਹਨੂੰ ਕਹਿੰਦੇ ਨੇ ਕਿ ਵੀ ਦਿਸ ਇਸ਼ੂ ਇਜ਼ ਲਾਈਕ ਹੌਟ ਪੋਟੇਟੋ। ਬੇਸ਼ੱਕ ਹੱਥ ਤਾਂ ਤੁਸੀਂ ਅੱਗ ਦੇ ਉੱਤੇ ਰੱਖੋ ਤਾਂ ਵੀ ਸੜਦੇ ਨੇ, ਤੱਤਾ ਚਾਹ ਦੇ ਕੱਪ ਨੂੰ ਫੜ ਲਓ ਤਾਂ ਵੀ, ਪਰ ਪੋਟੇਟੋ ਵਾਲੀ ਜਿਹੜੀ ਹੁੰਦੀ ਹੈ ਉਹ ਬਹੁਤ ਹੋਰ ਤਰ੍ਹਾਂ ਦਾ ਹੁੰਦਾ, ਸੜੇਵਾਂ ਵੀ ਔਰ ਜਲਨ ਵੀ। ਜੀ ਤੇ ਨਾਲ ਹੀ ਮੈਨੂੰ ਫਿਰ ਦੂਸਰੀ ਗੱਲ ਹੌਟ ਪੋਟੇਟੋ ਦੀ ਗੱਲ ਆਈ ਤੇ ਫਿਰ ਪੰਜਾਬੀ ਦੇ ਕਵੀ ਉਸਤਾਦ ਦਾਮਨ, ਜਿਹੜੇ ਲਹਿੰਦੇ ਪੰਜਾਬ ਨਾਲ ਜਿਨ੍ਹਾਂ ਦਾ ਸੰਬੰਧ ਹੈ, ਸ਼ਾਇਦ ਮੈਂ ਉਹਨਾਂ ਦਾ ਠੀਕ ਕੋਟ ਨਾ ਕਰ ਸਕਾਂ, ਪਰ ਜਿੰਨਾ ਕੁ ਮੇਰੀ ਯਾਦ 'ਚ ਪਿਆ ਹੈ ਉਹ ਇਹ ਹੈ ਕਿ ਵੀ ਕੁਝ ਪਿੰਡ ਦੇ ਰਾਹ ਵੀ ਔਖੇ ਸਨ, ਕੁਝ ਗਲ ਵਿੱਚ ਗਮ ਦਾ ਤੋਕ ਵੀ ਸੀ, ਕੁਝ ਪਿੰਡ ਦੇ ਲੋਕ ਵੀ ਡਾਢੇ ਸਨ, ਕੁਝ ਸਾਨੂੰ ਮਰਨ ਦਾ ਸ਼ੌਕ ਵੀ ਸੀ। ਸੋ ਗੱਲ ਜਿਹੜੀ ਹੈ ਉਹ ਇਹ ਹੈ ਕਿ ਵੀ ਸਾਨੂੰ ਵੀ ਹਰ ਉਸ ਥਾਂ ਦੇ ਉੱਤੇ ਜਾ ਕੇ ਸਿਰ ਫਸਾਉਣ ਦੀ ਆਦਤ ਹੈ ਜਿੱਥੋਂ ਬਹੁਤ ਸਾਰੇ ਕਹਿਣ ਨਾ 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 ਇਹ ਵਿਰੋਧ ਹੋਏਗਾ, ਇਹ ਪੋਲੀਟੀਕਲੀ ਭਾਵੇਂ ਜਿਹੜਾ ਉਹ ਜਿਹੜਾ ਅਦਰਵਾਈਜ਼ ਕਰੈਕਟ ਹੋਏ, ਪੋਲੀਟੀਕਲੀ ਇਨਕਰੈਕਟ ਹੈ ਜੀ, ਔਰ ਤੁਸੀਂ ਜਿਹੜਾ ਤੁਹਾਡੇ ਨਾਲ ਜਿਹੜੇ ਹੋਰ ਵੀ ਖੁਣਸ ਖਾਣ ਲੱਗ ਜਾਂਦੇ ਨੇ, ਤੁਸੀਂ ਵਿਰੋਧੀ ਆਪਣੇ ਬਣਾ ਲੈਂਦੇ ਹੋ। ਚਲੋ, ਕੁਛ ਮੁੱਦਿਆਂ ਨੂੰ ਤਾਂ ਅਸੀਂ ਵਲੰਟੈਰਲੀ, ਖਾਸ ਤੌਰ ਤੇ ਧਾਰਮਿਕ ਮੁੱਦਿਆਂ ਦੇ ਉੱਤੇ ਜਾਂ ਕੁਛ ਇਸ ਕਿਸਮ ਦੇ ਅਸੀਂ ਸਾਇਲੈਂਸ ਰੱਖਦੇ ਹਾਂ ਜਾਂ ਕਈ ਵਾਰ ਉਸ ਦੇ ਉੱਤੇ ਇੱਕ ਟਿੱਪਣੀ ਨਹੀਂ ਕਰਦੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵੀ ਇਹ ਜਿਹੜਾ ਸਾਡਾ ਗੋਲ ਹੈ, ਨਿਸ਼ਾਨਾ ਹੈ ਖਾਲਿਸਤਾਨ ਦਾ, ਇਸ ਦੇ ਰਸਤੇ ਦੇ ਵਿੱਚ ਕੋਈ ਹੋਰ ਮੁੱਦੇ ਜਿਹੜੇ ਨੇ ਉਹ ਹਾਵੀ ਹੋ ਜਾਣ ਔਰ ਜਿਹੜਾ ਧਿਆਨ ਹੈ ਹੋਰ ਪਾਸੇ ਹੋਏ। ਪਰ ਸਿਆਸੀ ਤੌਰ ਤੇ ਜਦੋਂ ਮੈਨੂੰ ਲੱਗਦਾ ਹੈ ਜਿਸ ਨੂੰ ਤੁਸੀਂ ਸੂੰਘ ਸਕਦੇ ਹੋ ਕਿ ਵੀ ਇਹ ਕਹਿਣਗੇ, ਇੱਕ ਅੰਗਰੇਜ਼ੀ ਦੀ ਹੋਰ ਐਕਸਪ੍ਰੈਸ਼ਨ ਹੈ ਕਿ ਸਮਥਿੰਗ ਇਜ਼ ਨਾਟ ਕੋਸ਼ਰ, ਕਿਉਂਕਿ ਇੱਥੇ ਜਿਹੜੇ ਯਹੂਦੀ ਨੇ, ਜਿਵੇਂ ਮੁਸਲਮਾਨਾਂ 'ਚ ਹਲਾਲ ਹੈ, ਯਹੂਦੀਆਂ 'ਚ ਕੋਸ਼ਰ ਮੀਟ ਹੁੰਦਾ, ਇਹ ਕੋਸ਼ਰ ਤੋਂ ਬਿਨਾਂ ਕੋਈ ਨਹੀਂ ਖਾਂਦੇ। ਤੇ ਜਿਹੜੀ ਚੀਜ਼ 'ਚ ਤੁਹਾਨੂੰ ਲੱਗ ਰਿਹਾ ਹੋਏ ਵੀ ਕੁਛ ਹੈਂਕੀ ਪੈਂਕੀ ਹੈ, ਕੁਛ ਜਿਹੜਾ ਹੈ ਉਹ ਨੋਰਮਲ ਨਹੀਂ ਹੈ, ਉਹਦੇ 'ਚ ਇਹ ਨਹੀਂ ਹੁੰਦਾ ਵੀ ਤੁਹਾਡੇ ਕੋਲ ਕੋਈ ਸਬੂਤ ਹੁੰਦੇ ਨੇ। ਸਬੂਤ ਤਾਂ ਕਈ ਵਾਰੀ ਤੁਹਾਡੀ ਜਸਟ ਇੱਕ ਸੈਂਸ ਹੀ ਹੁੰਦੀ ਹੈ, ਉਹਨੂੰ ਕਈ ਵਾਰੀ ਸਿਕਸ ਸੈਂਸ ਵੀ ਕਹਿੰਦੇ ਨੇ, ਕਈ ਵਾਰੀ ਤੁਹਾਡੀ ਪੋਲੀਟੀਕਲ ਸਾਰੀਆਂ ਘਟਨਾਵਾਂ ਨੂੰ ਦੇਖਣ ਸੁਣਨ 'ਚੋਂ ਪੈਦਾ ਹੁੰਦੀ ਹੈ, ਜਾਂ ਕਈ ਵਾਰ ਤੁਸੀਂ ਸੀ ਥਰੂ ਦਾ ਗੇਮ ਕਰ ਸਕਦੇ ਹੋ। ਜਿਵੇਂ ਅਕਸਰ ਅਕਾਲੀ ਫੂਲਾ ਸਿੰਘ ਦੇ ਹਵਾਲੇ ਨਾਲ ਸਾਡੇ ਕਈ ਥਾਂ ਇਹ ਕੋਟ ਹੁੰਦਾ ਕਿ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕਹਿੰਦੇ ਸੀ ਕਿ ਵੀ ਇਹ ਤੂੰ ਜਿਹੜੇ ਵਿੱਚ ਡੋਗਰੇ ਵਾੜੇ ਹੋਏ ਨੇ, ਇਹ ਜਿਹੜੇ ਨੇ ਇਹ ਅਲਟੀਮੇਟਲੀ ਸਾਡੇ ਰਾਜ ਨੂੰ ਖਤਮ ਕਰਨਗੇ, ਲੈ ਡੋਬਣਗੇ, ਤੂੰ ਇਹ ਗਲਤ ਕਰ ਰਹੇ। ਸੋ ਜ਼ਾਹਰ ਹੈ ਵੀ ਇਤਿਹਾਸ ਨੇ ਸਾਬਤ ਕੀਤਾ, ਔਰ ਜਦੋਂ ਅਸੀਂ ਫਿਰ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਹਿੰਦੇ ਆ, ਤੇ ਇਹ ਉਸ ਸਾਰੀ ਦਾਸਤਾਨ ਨੂੰ ਸੁਣਾ ਰਿਹਾ ਹੁੰਦਾ ਵੀ ਡੋਗਰਿਆਂ ਨੇ ਕੀ ਕੀਤਾ। ਸੋ ਇਸੇ ਤਰ੍ਹਾਂ ਸਮੇਂ-ਸਮੇਂ ਪਿਛਲੇ ਜਦੋਂ ਦਾ ਸਾਡਾ ਖਾਲਿਸਤਾਨ ਦਾ ਸੰਘਰਸ਼ ਜਿਹੜਾ 30-31 ਸਾਲ ਤੋਂ ਅਪਸ ਐਂਡ ਡਾਊਨਸ 'ਚੋਂ ਗੁਜ਼ਰਿਆ, ਬਹੁਤ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ, ਬਹੁਤ ਕਮਿਟਮੈਂਟ ਦੇ ਨਾਲ
ਸਾਡੇ ਨੌਜਵਾਨ ਜਿਹੜੇ ਨੇ ਉਹ ਜੰਗ ਦੇ ਮੈਦਾਨ 'ਚ ਉਤਰੇ, ਬਹਾਦਰੀ ਦੇ ਉਹਨਾਂ ਨੇ ਜ਼ੋਰ ਦਿਖਾਏ। ਔਰ ਇਸ ਦੌਰਾਨ ਜਦੋਂ ਵੀ ਤੁਸੀਂ ਇੱਕ ਮੂਵਮੈਂਟ ਨੂੰ ਹਾਈਜੈਕ ਕਰਨਾ ਹੋਏ, ਕੁਰਾਏ ਪਾਉਣਾ ਹੋਏ, ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦੇ ਵਿੱਚ ਡਾਈਸੈਂਸ਼ਨਸ ਜਾਂ ਮਤਭੇਦ ਜਾਂ ਆਪਸੀ ਫੁੱਟ ਪਾਉਣੀ ਹੋਏ, ਤਾਂ ਫਿਰ ਇੱਕ ਹਿੱਸਾ ਹਮੇਸ਼ਾ ਜਿਹੜਾ ਹਕੂਮਤਾਂ ਦਾ ਜਾਂ ਉਹਨਾਂ ਦੀਆਂ ਏਜੰਸੀਆਂ ਦਾ ਹੁੰਦਾ ਹੈ ਕਿ ਤੁਸੀਂ ਇੱਕ ਤਬਕੇ ਨੂੰ ਗੱਲਬਾਤ ਦਾ ਲੋਲੀਪੌਪ ਦਿੰਦੇ ਹੋ ਜੀ, ਜਾਂ ਤੁਹਾਡੇ ਚੋਂ ਹੀ ਕੁਝ ਜਿਹੜੇ ਕਮਜ਼ੋਰ ਹੋ ਚੁੱਕੇ ਹੁੰਦੇ ਨੇ ਜਾਂ ਥੱਕ ਚੁੱਕੇ ਹੁੰਦੇ ਨੇ ਜਾਂ ਅਦਰਵਾਈਜ਼ ਉਹਨਾਂ ਦੀਆਂ ਲਾਇਲਟੀਜ਼ ਡਿਫਰੈਂਟ ਹੁੰਦੀਆਂ ਜਾਂ ਉਹ ਹਕੂਮਤ ਤੋਂ ਕੋਈ ਮਫਾਦ ਤੱਕ ਰਹੇ ਹੁੰਦੇ ਨੇ, ਉਹ ਤੁਹਾਨੂੰ ਇਹ ਗੱਲ ਦਾ ਐਡਵਾਈਸ ਕਰਨਾ ਸ਼ੁਰੂ ਕਰ ਦੇਣਗੇ ਅੰਦਰੋਂ ਅੰਦਰ ਜਾਂ ਦੂਜੇ, ਦੇਖੋ ਜੀ ਅਖੀਰ ਲੜ ਕੇ ਤਾਂ ਨਹੀਂ ਕੁਝ ਬਣਨਾ, ਜੀ ਅਲਟੀਮੇਟਲੀ ਨਿਕਲਦਾ ਤਾਂ ਕੁਝ ਗੱਲਬਾਤ ਚੋਂ ਹੀ ਹੈ, ਤੇ ਜੇ ਗੱਲਬਾਤ ਚੋਂ ਸਾਨੂੰ ਥੋੜੀ ਭੱਜਣਾ ਚਾਹੀਦਾ। ਹਾਲਾਂਕਿ ਹਕੀਕਤ ਹੁੰਦੀ ਹੈ, ਪਹਿਲੀ ਗੱਲ ਤਾਂ ਗੱਲਬਾਤ ਕਦੇ ਵੀ ਤੁਸੀਂ ਇੱਕ ਜਿਹੜਾ ਡੋਮੀਨੇਟ ਕਰ ਰਿਹਾ ਜਾਂ ਜਿਹੜਾ ਜਿਹਨੇ ਮਿੱਥਿਆ ਹੋਇਆ ਵੀ ਉਹਨੇ ਤੁਹਾਨੂੰ ਸਜ਼ਾ ਦੇਣੀ ਹੈ, ਜਾਂ ਇੱਕ ਜੇਤੂ ਤੇ ਇੱਕ ਜਿਹੜਾ ਹਾਰੇ ਵਾਲੀ ਲਾਈਨ ਤੇ ਖਲੋਤਾ ਹੈ ਜਾਂ ਕਮਜ਼ੋਰ, ਉਹਨਾਂ ਦੇ ਵਿਚਾਲੇ ਨਹੀਂ ਹੁੰਦੀ ਜੀ। ਉਹਨਾਂ ਦੇ ਵਿਚਾਲੇ ਤਾਂ ਸਰੈਂਡਰ ਦੀਆਂ ਟਰਮਸ ਹੁੰਦੀਆਂ। ਜਦੋਂ ਕੋਈ ਵੀ ਇੱਕ ਧਿਰ ਜਿੱਤਦੀ ਹੈ, ਦੂਸਰੀ ਲੂਜ਼ ਕਰਦੀ ਹੈ, ਤੁਸੀਂ ਟਰਮਸ ਕਰਦੇ ਹੋ, ਜਿਵੇਂ 1971 ਦੇ ਹਵਾਲੇ ਨਾਲ ਹੁੰਦਾ ਹੈ ਜੀ, ਨਿਆਜ਼ੀ ਨੇ ਕੀਤਾ, ਕਿੱਥੋਂ ਆਏਗਾ, ਪਿਸਤੌਲ ਕਿੱਥੇ ਰੱਖੇਗਾ, ਸਲੂਟ ਕੌਣ ਕਿਹਨੂੰ ਦੇਗਾ, ਉਹਨਾਂ ਨਾਲ ਸਲੂਕ ਕੀ ਹੋਏਗਾ, ਜਾਂ ਸੈਕੰਡ ਵਰਲਡ ਵਾਰ ਵੇਲੇ ਜਿੱਥੇ ਲੱਖਾਂ ਪ੍ਰਿਜ਼ਨਰਸ ਆਫ ਵਾਰ ਦੋਨੋਂ ਪਾਸਿਓਂ ਬਣੇ, ਉਹਨਾਂ ਦੇ ਵਿੱਚ ਟਰਮਸ ਆਫ ਸਰੈਂਡਰ ਹੁੰਦੀਆਂ, ਉਹ ਵੀ ਗੱਲਬਾਤ ਹੀ ਹੁੰਦੀ ਹੈ। ਲੇਕਿਨ ਉਹ ਗੱਲਬਾਤ ਇੱਕ ਜੇਤੂ ਫੌਜ ਦੇ ਜਰਨੈਲ ਔਰ ਇੱਕ ਹਾਰੇ ਹੋਏ ਜਰਨੈਲ ਦੇ ਵਿਚਕਾਰ ਹੁੰਦੀ। ਜਦੋਂ ਤੁਸੀਂ ਪੋਲੀਟੀਕਲ ਇਸ਼ੂਜ਼ ਰਿਜ਼ੋਲਵ ਕਰਨੇ ਨੇ, ਜਿਹੜੇ ਜਦੋਂ ਕਿ ਕੌਮਾਂ ਸੰਘਰਸ਼ ਕਰਦੀਆਂ ਨੇ ਆਪਣੀ ਆਜ਼ਾਦੀ ਲਈ, ਆਪਣੀ ਹੋਂਦ ਲਈ ਜਾਂ ਆਪਣੇ ਇਸ਼ੂਜ਼ ਲਈ, ਫਿਰ ਉਹ ਗੱਲਬਾਤ ਬੇਸ਼ੱਕ ਥੋੜੇ ਬਹੁਤ ਦੌਰ ਬਿਹਾਈਂਡ ਦਾ ਕਰਟਨ ਹੁੰਦੇ ਨੇ, ਲੇਕਿਨ ਉਹ ਕੋਈ ਜਿਹਨੂੰ ਕਹਿੰਦੇ ਨੇ ਕਿ ਵੀ ਤੁਸੀਂ ਬੁੱਕਲ ਦੇ ਵਿੱਚ ਲੱਡੂ ਨਹੀਂ ਪੋੜਦੇ, ਉਹਦੇ ਵਿੱਚ ਓਪਨਲੀ ਸੱਦਾ ਹੁੰਦਾ, ਕਿਸ ਗੱਲਬਾਤ ਦੇ ਉੱਤੇ ਗੱਲਬਾਤ ਹੋਣੀ ਹੈ, ਏਜੰਡਾ ਫਿਕਸ ਕੀਤਾ ਜਾਂਦਾ ਜੀ, ਔਰ ਉਸ ਦੇ ਬਾਰੇ ਫਿਰ ਜਿੰਨੇ ਵੀ ਦੌਰ ਚੱਲਦੇ ਨੇ ਉਹਨਾਂ ਦੀਆਂ ਕੁਝ ਦੀਆਂ ਬਰੀਫਿੰਗਸ ਹੁੰਦੀਆਂ, ਕੁਝ ਜਿਹੜੇ ਅਨਡਿਸਾਈਡਿੰਗ ਹੁੰਦੇ ਨੇ ਉਹਨਾਂ ਨੂੰ ਰੱਖ ਲਿਆ ਜਾਂਦਾ, ਔਰ ਉਸ ਤੋਂ ਬਾਅਦ ਫਿਰ ਸਾਂਝਾ ਐਲਾਨ ਹੁੰਦਾ। ਔਰ ਉਹਦੇ 'ਚ ਵੀ ਜਿਹੜੀ ਧਿਰ, ਇੱਕ ਮੰਨ ਲਓ ਇੱਕ ਸਰਕਾਰ ਹੈ ਤੇ ਦੂਜੀ ਜਿਹੜੀ ਹੈ ਫਾਈਟਿੰਗ ਪਾਰਟੀ ਹੈ ਜਿਹੜੀ ਸਟਰਗਲ ਕਰ ਰਹੀ ਹੈ ਜੀ, ਉਹਨਾਂ ਦੀ ਕੰਸੈਂਸਸ ਦੇ ਨਾਲ ਉਹਨਾਂ ਦੇ ਨੁਮਾਇੰਦੇ ਹੁੰਦੇ ਨੇ, ਔਰ ਫਿਰ ਵੀ ਉਹਦੇ 'ਚ ਵੀ ਫਿਰ ਵੀ ਡਿਸੈਂਸ਼ਨ ਹੁੰਦੀ ਹੈ ਕਈ ਵਾਰ। ਚਲੋ ਜੇ ਤੁਸੀਂ 80-90% ਤੁਹਾਡੇ ਨਾਲ ਆ ਜਾਂਦੇ ਨੇ ਮੁੱਖ ਧਿਰਾਂ ਗੱਲਬਾਤ ਲਈ, 5-10% ਨਹੀਂ ਵੀ ਹੁੰਦੀਆਂ, ਉਹ ਅੰਡਰਸਟੈਂਡੇਬਲ ਹੁੰਦਾ, ਲੇਕਿਨ ਕਈ ਵਾਰ ਇਹ ਹਕੂਮਤਾਂ ਦਾ ਯਤਨ ਹੁੰਦਾ ਹੈ ਕਿ ਉਹ ਕਿਸੇ ਬਿਲਕੁਲ ਵਿਦਆਊਟ ਬੇਸ ਬੰਦੇ ਨੂੰ ਇਧਰੋਂ ਉਧਰੋਂ ਫੜ ਕੇ ਉਹਨੂੰ ਲੀਡਰ ਐਸਟੈਬਲਿਸ਼ ਕਰਨ ਜੀ, ਕਿਉਂਕਿ ਮੀਡੀਆ ਉਹਨਾਂ ਦੇ ਕੋਲ ਹੈ। ਅੱਜ ਕੱਲ੍ਹ ਲੜਾਈ ਤਾਂ ਮੀਡੀਆ ਦੇ ਰਾਹੀਂ ਕਿਸੇ ਨੂੰ ਉਭਾਰਿਆ ਜਾਂ ਕਿਸੇ ਨੂੰ ਥੱਲੇ ਸੁੱਟਿਆ ਜਾਂਦਾ, ਉਹਨੂੰ ਉਭਾਰਨ ਔਰ ਫਿਰ ਇਹ ਦੱਸਣ ਕਿ ਜੀ ਉਹਦੇ ਨਾਲ ਗੱਲਬਾਤ, ਉਹ ਵੀ ਕਹਿ ਦੇ ਜੀ ਕਿ ਬਸ ਆਹ ਵੀ ਮੰਨ ਲਿਆ ਸਰਕਾਰ ਨੇ, ਆਹ ਵੀ ਮੰਨ ਲਿਆ, ਆਹ ਚੀਜ਼ਾਂ ਦਾ ਐਲਾਨ ਹੋ ਗਿਆ, ਔਰ ਉਸ ਸਾਰੇ ਚੋਂ ਜਿਹੜੀ ਹੈ ਮੁੱਖ ਧਿਰ ਮੁੜ ਕੇ ਠੱਗੀ ਮਹਿਸੂਸ ਕਰੇ ਕਿ ਸਾਨੂੰ ਅਸੀਂ ਤਾਂ ਠੱਗੇ ਗਏ ਜੀ ਜੀ, ਸਾਨੂੰ ਤਾਂ ਕਿਸੇ ਨੇ ਭਰੋਸੇ 'ਚ ਨਹੀਂ ਲਿਆ, ਜਾਂ ਇਹਨਾਂ ਨੂੰ ਕਿਹਨੇ ਬਣਾਇਆ, ਕਿਹਨੇ ਆਥੋਰਾਈਜ਼ ਕੀਤਾ ਕਿ ਵੀ ਤੁਸੀਂ ਗੱਲਬਾਤ ਕਰਨੀ ਹੈ, ਔਰ ਕਿਹੜਾ ਏਜੰਡਾ ਕਿਹਨੇ ਸੈੱਟ ਕੀਤਾ ਤੇ ਤੁਹਾਨੂੰ ਇਨਵਾਈਟ ਕਿਹਨੇ ਕੀਤਾ ਗੱਲਬਾਤ ਦੇ ਲਈ, ਕਿਹੜੇ ਇਸ਼ੂ ਦੇ ਉੱਤੇ ਗੱਲਬਾਤ ਦੇ ਲਈ। ਸੋ ਅਸੀਂ ਸਮਝਦੇ ਹਾਂ ਵੀ ਦੇਖੋ ਕੁਝ ਚੀਜ਼ਾਂ ਜਦੋਂ ਅਸੀਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਹਾਂ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਕੋਈ ਸਿਆਸਤਦਾਨ ਨਹੀਂ ਸਨ, ਉਹ ਇੱਕ ਸੰਤ ਸਿਪਾਹੀ, ਇੱਕ ਪੂਰੇ ਗੁਰੂ ਦੇ ਪੂਰੇ ਸੂਰੇ ਸਿੱਖ ਸਨ ਜੀ। ਪਰ ਇੱਕ ਗੱਲ ਉਹਨਾਂ ਨੇ ਐਸਟੈਬਲਿਸ਼ ਕਰ ਦਿੱਤੀ ਆਪਣੇ ਪੰਥਕ ਸਿਆਸਤ ਦੇ ਹਲਕਿਆਂ 'ਚ ਵੀ, ਔਰ ਫਿਊਚਰ ਦੇ ਜਿਨ੍ਹਾਂ ਨੇ ਵੀ ਇਸ ਕਿਸਮ ਦੀ ਕਿਸੇ ਗੱਲਬਾਤ ਦੇ ਸਹਾਰੇ ਕੋਈ ਅੱਗੇ ਤੁਰਨਾ, ਔਰ ਇਹ ਜਦੋਂ ਇਹ ਗੱਲ ਕਹਿੰਦੇ ਸੀ ਕਿ ਦੇਖੋ ਅਰਦਾਸ ਅਸੀਂ ਆਨੰਦਪੁਰ ਦੇ ਮਤੇ ਦੀ ਕੀਤੀ ਹੋਈ ਹੈ ਜੀ, ਪਰ ਜਿਹੜਾ ਵੀ ਸਮਝੌਤਾ ਹੋਏਗਾ ਖੁੱਲ੍ਹੇਆਮ ਹੋਏਗਾ ਸਰਕਾਰ ਦੇ ਨਾਲ, ਜੋ ਵੀ ਗੱਲਬਾਤ ਹੋਏਗੀ, ਔਰ ਉਸ ਤੋਂ ਬਾਅਦ ਉਸ ਸਮਝੌਤੇ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਹੈ ਉਹ ਰੱਖਿਆ ਜਾਏਗਾ ਵਿਚਾਰ ਦੇ ਲਈ, ਔਰ ਉਸ ਤੋਂ ਬਾਅਦ ਹੀ ਕੋਈ ਗੱਲ ਜਿਹੜੀ ਹੈ ਉਹ ਅੱਗੇ ਤੁਰੇਗੀ। ਔਰ ਇਹੀ ਕਾਰਨ ਸੀ ਕਿ ਇੱਕ ਪਾਸੇ ਸਰਕਾਰ ਦੀ ਬਦਦਿਆਨਤੀ ਸੀ, ਉਹ ਕਿਸੇ ਕਨਕਲੂਜਨ ਤੇ ਨਹੀਂ ਸੀ ਪਹੁੰਚਣਾ ਚਾਹੁੰਦੇ,
ਔਰ ਅਕਾਲੀਆਂ ਨੇ ਇਸ ਜਿਹੜਾ ਰਿਜ਼ੋਲਵ ਸੀ ਸੰਤਾਂ ਦਾ ਜਾਂ ਕੌਮ ਦਾ, ਜਿਹੜੀਆਂ 2 ਲੱਖ ਜਿਹੜੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ, ਉਹਨੂੰ ਕਮਜ਼ੋਰ ਕੀਤਾ ਖੁਫੀਆ ਮੀਟਿੰਗਾਂ ਕਰਕੇ ਜੀ। ਹੁਣ ਇਸ ਗੱਲ ਦੇ ਸਬੂਤ ਨੇ ਕਿ 18 ਦੇ ਕਰੀਬ ਮੀਟਿੰਗਾਂ, ਕਿਤੇ ਜੇਲ੍ਹ ਚੋਂ ਇਧਰੋਂ ਬਾਦਲ ਨੂੰ ਲੈ ਆਂਦਾ, ਇਧਰੋਂ ਟੋੜਾ ਆ ਗਿਆ, ਕਈ ਹਾਲਤਾਂ ਦੇ ਵਿੱਚ ਅਮਰਿੰਦਰ ਸਿੰਘ ਵੀ ਇੰਦਰਾ ਗਾਂਧੀ ਦਾ ਏਲਚੀ ਬਣ ਕੇ ਆਇਆ ਹੁੰਦਾ ਸੀ, ਸੁਰਜੀਤ ਬਰਨਾਲਾ, ਬਲਵੰਤ ਰਾਮੂਵਾਲੀਆ, ਬਲਵੰਤ ਫਿੱਡੂ, ਇਹ ਸਾਰੇ ਜਿਹੜੇ ਨੇ ਉਹਦਾ ਹਿੱਸਾ ਰਹੇ। ਕਦੇ 에ਅਰਪੋਰਟ ਲਾਂਚ, ਕਿਤੇ ਪ੍ਰਾਈਮ ਮਿਨਿਸਟਰ ਦੇ ਕਿਸੇ ਹੋਰ ਥਾਂ ਦੇ ਉੱਤੇ ਜੇਲ੍ਹਾਂ ਚੋਂ ਕੱਢ ਕੇ ਲਿਆਣਾ, ਕਿਤੇ ਅੱਧੀ ਰਾਤ ਨੂੰ ਇੱਧਰ ਉੱਧਰ ਜੀ। ਹੁਣ ਇੱਕ ਗੱਲ ਜ਼ਾਹਰ ਸੀ ਕਿ ਜਦੋਂ ਤੁਸੀਂ ਮੁੱਖ ਕੌਮ, ਇੱਕ ਪਾਸੇ ਪਿੰਡਾਂ ਵਾਲੇ ਜਿਹੜੇ ਨੇ ਉਹ ਪੂਰਾ ਬੈਠੇ ਨੇ ਮੋਰਚਾ ਲਾ ਕੇ, ਕੌਮ ਜਿਹੜੀ ਹੈ ਉਹ ਗ੍ਰਿਫਤਾਰੀਆਂ ਦੇ ਰਹੀ ਹੈ, ਔਰ ਤੁਹਾਡੇ ਲੀਡਰ ਚੋਰੀ ਛਿਪੇ ਜਿਹੜੇ ਨੇ ਅੱਧੀ ਰਾਤ ਨੂੰ ਚੋਰਾਂ ਦੀ ਤਰ੍ਹਾਂ ਕਦੇ ਇੱਥੇ ਕਦੇ ਉੱਥੇ ਮਿਲ ਰਹੇ ਨੇ। ਸੋ ਪਹਿਲੀ ਗੱਲ ਤੇ ਤੁਸੀਂ ਆਪਣਾ ਕੌਮੀ ਜਿਹੜਾ ਰਿਜ਼ੋਲਵ ਸੀ ਉਹ ਕਮਜ਼ੋਰ ਕੀਤਾ। ਇਹ ਗੱਲ ਸਾਹਮਣੇ ਆਈ ਕਿ ਵੀ ਇਹ ਸਿੰਸੀਅਰ ਨਹੀਂ ਨੇ। ਇਹ ਗੱਲ ਅੱਜ ਡਿਬੇਟੇਬਲ ਹੈ ਕਿ ਜੀ ਬਾਦਲ ਦਾ ਜਾਂ ਟੋੜੇ ਦਾ ਕੀ ਰੋਲ ਸੀ ਘੱਲੂਘਾਰੇ 'ਚ। ਇਹ ਗੱਲ ਦੇ ਸਪਸ਼ਟ ਸਬੂਤ ਵੀ ਹੁਣ ਆਉਂਦੇ ਨੇ ਪਿੱਛੇ, ਜਿਉਂ-ਜਿਉਂ ਚੀਜ਼ਾਂ ਬਾਹਰ ਆਉਂਦੀਆਂ ਕਿ ਭਾਈ ਇਵੈਂਚੁਅਲੀ ਇੱਕ ਐਸੀ ਵੀ ਸਟੇਜ ਆਈ ਕਿ ਬਾਦਲ ਦੀ 1-to-1 ਮੀਟਿੰਗ ਹੋਈ ਉਸ ਵੇਲੇ ਦੀ ਹਕੂਮਤ ਤੇ ਹਾਈ ਕਮਾਂਡ ਨਾਲ ਜੀ। ਇਸੇ ਤਰ੍ਹਾਂ ਟੋੜੇ ਨਾਲ 1-to-1 ਮੀਟਿੰਗ ਉਸ ਵੇਲੇ ਦੇ ਗਵਰਨਰ ਦੀ ਹੋਈ ਮਈ ਮਹੀਨੇ 'ਚ, ਮਈ 84 'ਚ। ਔਰ ਐਸਾ ਕਿਹਾ ਜਾਂਦਾ ਹੈ ਕਿਉਂਕਿ 1-to-1 ਕਿ ਇਹਨਾਂ ਨੇ ਗੋ ਹੈਡ ਕੀਤਾ ਕਿ ਜੀ ਇਹ ਸਾਡੇ ਵੱਸ 'ਚ ਨਹੀਂ ਹੈ ਪਿੰਡਾਂ ਵਾਲਾ, ਤੇ ਤੁਸੀਂ ਜੋ ਚਾਹੋ ਕਰੋ। ਇਹ ਕਿਹਾ ਜਾਂ ਨਹੀਂ, ਇਹ ਬਿਸਾਈਡਸ ਦਾ ਪੁਆਇੰਟ ਹੈ, ਪਰ ਅਸੀਂ ਇਹ ਸਮਝਦੇ ਹਾਂ ਕਿ ਇਹਨਾਂ ਦਾ ਖੁਫੀਆ ਤੌਰ ਦੇ ਉੱਤੇ ਮਿਲਣਾ, ਦਰਜਨਾਂ ਮੀਟਿੰਗਾਂ ਕਰਨੀਆਂ, ਕੌਮ ਨੂੰ ਪਤਾ ਨਾ ਹੋਣਾ, ਮੋਰਚਾ ਲਾਉਣ ਵਾਲਿਆਂ ਨੂੰ ਪਤਾ ਨਾ ਹੋਣਾ, ਇਹ ਵੀਕ ਰਿਜ਼ੋਲਵ ਸੀ। ਔਰ ਅਲਟੀਮੇਟਲੀ ਜੋ ਰੋਲ ਅਕਾਲੀਆਂ ਨੇ ਉਦੋਂ ਪਲੇ ਕੀਤਾ ਉਸ ਚੋਂ ਘੱਲੂਘਾਰਾ ਨਿਕਲਿਆ, ਔਰ ਅੱਜ ਤੱਕ ਜੋ ਰੋਲ ਬਾਦਲ ਕੇ ਔਰ ਦੂਜੇ ਕਰ ਰਹੇ ਨੇ, ਇਹ ਇੱਕ ਵੱਖਰੀ ਕਹਾਣੀ ਹੈ ਕਿ ਹੁਣ ਜਿਸ ਹਿੰਦੂਤਵਾਦੀ ਗੋਦ ਦੇ ਵਿੱਚ ਆ ਕੇ ਡਿਗੇ, ਔਰ ਕਿਸ ਤਰੀਕੇ ਨਾਲ ਹੁਣ ਅਮਿਤ ਸ਼ਾਹ ਨੇ ਪਿਛਲੇ ਦਿਨਾਂ 'ਚ ਬੀਜੇਪੀ ਦਾ ਜਿਹੜਾ ਟੌਪ ਬਰਾਸ ਪੰਜਾਬ ਦੇ ਲੀਡਰ ਸੀ ਉਹਨਾਂ ਨੂੰ ਸੱਦਿਆ ਹੋਇਆ ਸੀ। ਸਿਰਫ 1 ਏਜੰਡਾ ਸੀ ਉਸ ਮੀਟਿੰਗ ਦਾ ਕਿ ਅਕਾਲੀਆਂ ਦੇ ਨਾਲ 2017 ਦੀਆਂ ਚੋਣਾਂ 'ਚ ਅਲਾਇੰਸ ਕਰਨਾ ਹੈ ਕਿ ਨਹੀਂ ਕਰਨਾ। ਹੁਣ ਕਿੱਥੇ ਬਾਦਲ ਵਰਗੇ ਜਿਹਨੇ ਉਸ ਜ਼ਮਾਨੇ 'ਚ ਇੰਦਰਾ ਗਾਂਧੀ ਦੇ ਸਾਹਮਣੇ ਸਰੈਂਡਰ ਕਰਵਾਇਆ ਕੌਮ ਦਾ ਇਸ ਕਿਸਮ ਦੀਆਂ ਖੁਫੀਆ ਮੀਟਿੰਗਾਂ ਦੇ ਨਾਲ, ਫਿਰ ਇਹ ਕਹਿ ਕੇ ਜੀ ਇਹ ਪਤੀ ਪਤਨੀ ਦਾ ਰਿਸ਼ਤਾ ਹੈ, ਇਹ ਮੇਰੇ ਜਿਉਂਦੇ ਜੀ ਖਤਮ ਨਹੀਂ ਹੋ ਸਕਦਾ। ਇਹ ਪਹਿਲਾਂ 9 ਮਾਸ ਤੋਂ ਪਤੀ ਪਤਨੀ ਬਣ ਗਏ ਤੇ ਉਹ ਹੁਣ ਦੇਖ ਰਹੇ ਨੇ ਵੀ ਇਹਨਾਂ ਨੂੰ ਠੁੱਡ ਮਾਰੀਏ ਕਿ ਨਾ ਮਾਰੀਏ। ਹੁਣ ਜ਼ਾਹਰ ਹੈ ਸੁਖਬੀਰ ਬਾਦਲ ਔਰ ਦੂਜਾ ਬਾਦਲ ਅੱਜ ਕੱਲ੍ਹ ਅਮਿਤ ਸ਼ਾਹ ਨੂੰ ਮਿਲਣਗੇ, ਔਰ ਅੱਗੋਂ ਜਿਹੜਾ ਉਹਨਾਂ ਦਾ ਇਹ ਹੈ ਕਿ ਜੇ ਨਾਲ ਰਹਿਣਾ ਫਿਰ ਅੱਧੀਆਂ ਸੀਟਾਂ ਮੰਗੋ ਜਦ। ਸੋ ਉਹ ਹਾਵੀ ਹੋਣ ਦਾ ਯਤਨ ਕਰ ਰਹੇ ਨੇ ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਡੇ ਤੇ ਡਿਪੈਂਡੈਂਟ ਨਹੀਂ ਹੈ। ਇਹ ਤਾਂ ਬਿਹਾਰ ਚੋਣਾਂ ਨੇ ਔਰ ਦਿੱਲੀ ਚੋਣਾਂ ਨੇ ਬਦਲ ਦਿੱਤਾ ਰੁਖ, ਨਹੀਂ ਤਾਂ ਇਹਨਾਂ ਨੂੰ ਤਾਂ ਠੁੱਡ ਮਾਰਿਆ ਹੋਣਾ ਸੀ ਉਹਨਾਂ ਨੇ ਜੀ। ਚਲੋ ਇਹ ਵੀ ਟੌਪਿਕ ਇੱਕ ਵੱਖਰਾ ਇਸ਼ੂ ਹੈ, ਜਿਸ ਕਰਕੇ ਮੈਂ ਇਹ ਸਾਰੀ ਭੂਮਿਕਾ ਦਿੱਤੀ ਹੈ ਵੀ ਗੱਲ ਸਿਰਫ ਉਸ ਜ਼ਮਾਨੇ 'ਚ ਖੁਫੀਆ ਮੀਟਿੰਗਾਂ ਦਾ ਨਹੀਂ, ਜਾਂ ਫਿਰ ਚੰਦਰ ਸ਼ੇਖਰ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਉਦੋਂ ਕਿਸ ਤਰੀਕੇ ਨਾਲ ਜੁਝਾਰੂ ਧਿਰਾਂ ਦੇ ਵਿੱਚ ਘੁਸਪੈਠ ਕੀਤੀ ਏਜੰਸੀਆਂ ਨੇ। ਔਰ ਉਹਦੇ ਲਈ ਜੇ ਤੁਸੀਂ ਮਲੋਏ ਧਾਰ ਦੀ ਓਪਨ ਸੀਕ੍ਰੇਟ ਕਿਤਾਬ ਪੜ੍ਹਦੇ ਹੋ ਤੇ ਫਿਰ ਲੱਗਦਾ ਹੈ ਵੀ ਕਿਵੇਂ ਉਹ ਅੰਦਰ ਤੱਕ ਵੜ ਗਏ ਸੀ ਆ ਕੇ, ਔਰ ਉਹਨਾਂ ਨੂੰ ਹਰ ਇੱਕ ਬਾਰੇ ਪਤਾ ਸੀ ਕਿ ਕੌਣ ਕਿੱਥੇ ਤੱਕ ਹੈ। ਕਈ ਵਾਰ ਗੱਲਬਾਤ ਸ਼ੁਰੂ ਕਰਾਉਣ ਦੀ ਲਾਈਨ ਜਿਹੜੀ ਆ ਉਹਨਾਂ ਨੇ ਵਿਚਾਲਿਓਂ ਕੀਤੀ। ਤਰਲੋਚਨ ਸਿੰਘ ਰਿਆਸਤੀ ਜਿਹੜਾ ਕਿ ਬੇਸ਼ੱਕ ਕਾਂਗਰਸ ਸੀ ਫਿਰ ਅਕਾਲੀਆਂ 'ਚ, ਉਹ ਵੀ ਇੱਕ ਸਟੇਜ ਤੇ ਵਿਚੋਲਾ ਬਣਿਆ, ਬੇਸ਼ੱਕ ਬਾਅਦ 'ਚ ਮਾਰਿਆ ਗਿਆ ਉਦੋਂ, ਕਿਉਂਕਿ ਉਦੋਂ ਏਜੰਸੀਆਂ ਜੇ ਇੱਕ ਕਿਸੇ ਨੂੰ ਕਿਸੇ ਦੇ ਨੇੜੇ ਲਾ ਰਹੀਆਂ ਸੀ ਤੇ ਦੂਜੀਆਂ ਜਿਹੜੀਆਂ ਨੇ ਉਹ ਕਿਸੇ ਹੋਰ ਏਜੰਡੇ ਤੇ ਕੰਮ ਕਰ ਰਹੀਆਂ ਸੀ। ਪੰਜਾਬ ਦੇ ਵਿੱਚ ਇੱਕ ਕਲੈਸ਼ ਚੱਲ ਰਿਹਾ ਸੀ ਜੀ। ਪਰ ਅੱਜ ਦੇਖਣ ਨੂੰ ਤਾਂ ਇਹ ਲੱਗਦਾ ਹੈ ਕਿ ਜੀ ਪੰਜਾਬ ਦੇ ਵਿੱਚ ਕੋਈ ਸਾਡੀ ਧਿਰ ਜਿਹੜੀ ਹੈ ਉਸ ਦੇ ਨਾਲ ਕੋਈ ਸਰਕਾਰ ਨੇ ਕੋਈ ਆਫਰ ਨਹੀਂ ਕੀਤੀ, ਕੋਈ ਓਵਰਸੀਜ਼ ਇੰਡੀਅਨ ਗਵਰਨਮੈਂਟ ਨੇ ਕੋਈ ਇਹ ਆਫਰ ਨਹੀਂ ਕੀਤੀ ਕਿ ਆਓ ਭਾਈ ਖਾਲਿਸਤਾਨ ਦਾ ਮੁੱਦਾ ਸਿੱਖਾਂ ਦਾ ਇਸ਼ੂ ਹੈ ਮੇਨ, ਔਰ ਇਸ ਦੇ ਲਈ ਗੱਲਬਾਤ ਦਾ ਦੌਰ ਚਲਾਈਏ ਔਰ ਅਸੀਂ ਦੇਖੀਏ ਕਿ ਭਾਈ ਅਸੀਂ ਤੁਹਾਡੇ ਕੀ ਵਿਊ ਪੁਆਇੰਟ ਕਿੱਥੋਂ ਤੱਕ ਅਕਮੋਡੇਟ ਕਰ ਸਕਦੇ ਹਾਂ, ਤੁਸੀਂ ਸਾਡੀ ਜਿਹੜਾ ਉਹ ਕਿੰਨੇ ਕਦਮ ਸਾਡੇ ਵੱਲ ਆ ਸਕਦੇ ਹੋ। ਜੇ ਇਸ ਕਿਸਮ ਦੀ ਓਪਨ ਆਫਰ ਔਰ ਖਾਲਿਸਤਾਨ ਦੇ ਏਜੰਡੇ ਦੇ ਉੱਤੇ ਹੋਏ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਇਹ ਨਹੀਂ ਕਹਿੰਦੇ ਵੀ ਗੱਲਬਾਤ ਤੋਂ ਭੱਜਣਾ ਚਾਹੀਦਾ, ਪਰ ਕਿਸ ਮੁੱਦੇ ਤੇ ਗੱਲਬਾਤ ਜੀ, ਕੌਣ ਗੱਲਬਾਤ ਕਰੇ, ਕਿਹਨੇ ਕਿਹਨੂੰ ਆਥੋਰਾਈਜ਼ ਕੀਤੇ, ਔਰ ਜਿਨ੍ਹਾਂ ਨੇ ਗੱਲਬਾਤ ਕਰਨੀ ਹੈ ਉਹ ਤੁਹਾਡੇ ਬੰਦੇ ਮੰਗਣਗੇ ਵੀ ਪਰਮਜੀਤ ਸਿੰਘ ਪੰਮਾ ਸਾਡੇ ਹਵਾਲੇ ਕਰੋ। ਉਹ ਤੁਹਾਡੀਆਂ ਬਲੈਕ ਲਿਸਟਾਂ 200 ਤੋਂ ਜ਼ਿਆਦਾ ਬੰਦੇ ਜਿੱਥੇ ਜਿੱਥੇ ਜਾਣਗੇ ਉੱਥੇ ਡੋਜ਼ੀਅਰ ਦੇਣਗੇ ਕਿ ਵੀ ਆਹ ਬੰਦੇ ਜਿਹੜੇ ਨੇ ਆਸਟ੍ਰੇਲੀਆ 'ਚ ਅਖੰਡ ਕੀਰਤਨੀ ਜਥਿਆਂ ਨੂੰ ਦਹਿਸ਼ਤਗਰਦ ਜਮਾਤ ਅਨਾਉਂਸ ਕੀਤੇ।
ਜੀ ਹੁਣ ਜਦੋਂ ਤੁਹਾਡੇ ਸਾਹਮਣੇ ਇਹ ਬੈਕਗ੍ਰਾਉਂਡ ਹੈ ਔਰ ਇਸ ਬੈਕਗ੍ਰਾਉਂਡ 'ਚ ਜਿਹੜੇ ਗੱਲਬਾਤ ਦੀ ਕੋਈ ਇਸ ਕਿਸਮ ਦੀ ਗੱਲ ਨੂੰ ਨਾ ਸਿਰਫ ਬਿਹਾਈਂਡ ਦਾ ਕਰਟਨ ਕਰ ਰਹੇ ਨੇ ਪਰ ਮੀਡੀਆ 'ਚ ਇਸ ਕਿਸਮ ਦੀ ਖਬਰ ਜਿਹੜੀ ਹੈ ਉਹ ਵੀ ਲੱਗਦੀ ਹੈ, ਤੇ ਫਿਰ ਮੈਂ ਸਮਝਦਾ ਪਰ ਬੇਸ਼ੱਕ ਇਹ ਹੌਟ ਪੋਟੇਟੋ ਹੈ ਜਿਹੜੀ ਖਬਰ ਹੁਣ ਮੈਂ ਪੜਾਂਗਾ ਜਾਂ ਜਿਸ ਦੇ ਉੱਤੇ ਮੈਂ ਆਪਣਾ ਵਿਚਾਰ ਦਿਆਂਗਾ। ਮੇਰਾ ਕਿਸੇ ਦੇ ਕੋਈ ਨਿੱਜ ਨਾਲ ਕੋਈ ਵੈਰ ਨਹੀਂ ਹੈ, ਕੋਈ ਅਸੀਂ ਨਿੱਜ ਨਾਲ ਕੋਈ ਵਿਰੋਧ ਨਹੀਂ ਰੱਖਦੇ। ਮੈਂ ਕਿਸੇ ਵੀ ਫੋਰਮ ਤੇ ਕਿਸੇ ਦੇ ਨਾਲ ਵੀ, ਇੱਥੇ ਵੀ ਇਸ ਕਿਸਮ ਦੀ ਚਰਚਾ ਚੱਲਦੀ ਹੈ ਕਿ ਜੀ ਤੁਸੀਂ ਫਲਾਣੇ ਨੂੰ ਐਂਡੋਰਸ ਕਰਤਾ, ਢਿਮਕੇ ਨੂੰ ਕਰ ਦਿੱਤਾ ਤੁਸੀਂ, ਤਾਂ ਮੈਂ ਕਿਹਾ ਜੀ ਮੇਰੇ ਸਾਹਮਣੇ ਪਹਿਲੀ ਲਾਇਲਟੀ ਜਿਹੜੀ ਹੈ ਅਕਾਲ ਪੁਰਖ ਹੈ, ਜ਼ਾਹਰ ਹੈ, ਔਰ ਗੁਰੂ ਪੰਥ ਹੈ। ਗੁਰੂ ਪੰਥ ਦੇ ਲਈ ਕੌਣ ਤੁਰਿਆ, ਕਿਹਦਾ ਏਜੰਡਾ ਹੈ, ਇੱਕ ਠੀਕ ਸੀ ਕਿ ਵੀ ਜਦੋਂ ਤੱਕ ਤੁਸੀਂ ਇੱਕ ਧਿਰ ਦੇ ਨਾਲ ਤੁਰੇ ਹੁੰਦੇ ਹੋ, ਆਫ ਕੋਰਸ ਉਹ ਧਿਰ ਸਾਡੀ ਹਮੇਸ਼ਾ ਹੀ ਜੁਝਾਰੂ ਧਿਰ ਜਾਂ ਕੌਮ ਦੀ ਆਜ਼ਾਦੀ ਲਈ ਜੂਝਣ ਵਾਲੇ ਨੇ ਜੀ, ਪਰ ਅਲਟੀਮੇਟਲੀ ਮੇਰੀ ਅਪਰੋਚ ਈਵਨ ਜਦੋਂ ਅਸੀਂ ਉਸ ਧਿਰ ਦੀ ਜੁਝਾਰੂ ਧਿਰ ਦੀ ਨੁਮਾਇੰਦਗੀ ਵੀ ਕੀਤੀ ਪੰਥਕ ਕਮੇਟੀ ਦੇ ਥੱਲੇ, ਉਦੋਂ ਵੀ ਕਿਸੇ ਪਲੇਟਫਾਰਮ ਤੋਂ ਬੇਸ਼ੱਕ ਉਹ ਸਟੇਜ ਸੀ ਜਾਂ ਸਾਡੀ ਕਲਮ ਸੀ, ਅਸੀਂ ਕਿਸੇ ਹੋਰ ਨੂੰ ਜਿਹੜਾ ਸਾਡੇ ਨਾਲ ਨਹੀਂ ਵੀ ਸੀ ਸਾਡੇ ਅੰਬਰੇਲਾ ਥੱਲੇ ਉਹਦੀ ਨਖੇਦੀ ਨਹੀਂ ਕੀਤੀ, ਉਹਨੂੰ ਨੈਗੇਟ ਨਹੀਂ ਕੀਤਾ। ਹਾਲਾਂ ਬਹੁਤ ਸਾਰਾ ਘਟੀਆ ਲੈਵਲ ਦਾ ਕ੍ਰਿਟਿਸਿਜ਼ਮ ਜਿਹੜਾ ਅਸੀਂ ਲਿਆ, ਉਹੀ ਅਪਰੋਚ ਅਸੀਂ ਅੱਜ ਲਈ। ਅੱਜ ਅਸੀਂ ਰਾਦਰ ਮੋਰ ਓਪਨ ਹੈ। ਉਦੋਂ ਤਾਂ ਚਲੋ ਸਾਡੀ ਇੱਕ ਓਵਰਆਲ ਪਾਰਟ ਸੀ, ਹੁਣ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਜੋ ਹਾਲਾਤ ਚਾਰ ਚਫੇਰੇ ਬਣੇ ਹੋਏ ਨੇ, ਕਿਸੇ ਨੂੰ ਵੀ ਤੁਸੀਂ ਬਲੈਕ ਐਂਡ ਵਾਈਟ ਸਿਚੁਏਸ਼ਨ 'ਚ ਨਹੀਂ ਕਹਿ ਸਕਦੇ। ਤੁਸੀਂ ਕਹੋ ਜੀ ਇਹ ਧਿਰ ਬਿਲਕੁਲ ਵਾਈਟ ਹੈ ਤੇ ਇਹ ਬਲੈਕ ਹੈ, ਹੁਣ ਤਾਂ ਬਣ ਗਏ ਡੱਬ ਖੜੱਬੇ ਜੀ। ਤੇ ਡੱਬ ਖੜੱਬਿਆਂ 'ਚ ਤੁਸੀਂ ਇਹ ਦੇਖਣਾ ਹੈ ਕਿ ਵੀ ਕਿਹੜਾ ਏਜੰਡਾ ਕਿਸ ਦਾ ਜਿਹੜਾ ਉਹ ਪੰਥਕ ਹੈ ਜਿੱਤੇ ਕਿੱਥੇ ਰਹਿ ਕੇ ਤੁਹਾਨੂੰ ਹੋ ਜਾਂਦਾ ਹੈ। ਜੇ ਸਾਨੂੰ ਇਹ ਲੱਗਦਾ ਹੈ ਕਿ ਭਾਈ ਇਹ ਏਜੰਡਾ ਪੰਥਕ ਹੈ ਜੀ ਔਰ ਇਸ ਚੋਂ ਪੰਥ ਦਾ ਭਲਾ ਨਿਕਲਦਾ ਹੈ, ਤੇ ਫਿਰ ਉਸ ਨੂੰ ਦੇਣ ਵਾਲੇ ਕੌਣ ਨੇ, ਅੱਗੋਂ ਧਿਰ ਕੌਣ ਹੈ, ਮੈਂ ਇਸ ਦੀ ਪਰਵਾਹ ਨਹੀਂ ਕੀਤੀ ਤੇ ਨਾ ਹੀ ਮੈਂ ਕਰਨੀ ਹੈ। ਇਹ ਗੱਲ ਹਾਲਾਂ ਕੁਛ ਨੇ ਜਿਹੜੇ ਇਸ ਗੱਲ ਦੇ ਉਲਾਂਭੇ ਵੀ ਦਿੰਦੇ ਨੇ ਕਿ ਜੀ ਦੇਖੋ ਹੁਣ ਉਹਨਾਂ ਨਾਲ ਰਲ ਗਏ, ਇਹਨਾਂ ਨਾਲ ਰਲ ਗਏ, ਔਰ ਇਹ ਵੀ ਜਿਹੜੀ ਖਬਰ ਵਿਚਾਰ ਅਧੀਨ ਹੈ, ਇਹ ਮੇਰੇ ਲਈ ਥੋੜੀ ਸ਼ੌਕਿੰਗ ਵੀ ਹੈ ਕਿਉਂਕਿ ਮੈਂ ਸਮਝਦਾ ਹਾਂ ਵੀ ਇਸ ਮੁੱਦੇ ਦੇ ਉੱਤੇ ਇਹ ਗੱਲਬਾਤ ਦਾ ਆਧਾਰ ਜਿਹੜਾ ਉਹ ਇੰਗਲੈਂਡ ਤੋਂ ਸ਼ੁਰੂ ਹੋਇਆ। ਇੰਗਲੈਂਡ ਦੀ ਸ਼ਾਇਦ ਗੁਰਦੁਆਰਾ ਕੌਂਸਲ ਇਨਵੋਲਵ ਹੋਈ, ਪਰ ਅਜੇ ਤੱਕ ਜਿਹੜੀਆਂ ਪ੍ਰਮੁੱਖ ਇੰਗਲੈਂਡ ਦੀਆਂ ਆਰਗੇਨਾਈਜੇਸ਼ਨਸ ਨੇ, ਘੱਟੋ ਘੱਟ ਮੈਂ ਕੋਈ ਸਟੇਟਮੈਂਟ ਨਹੀਂ ਦੇਖੀ ਕਿ ਕਿਸੇ ਨੇ ਆਈਬ੍ਰੋ ਰੇਜ਼ ਕੀਤੇ ਹੋਣ ਕਿ ਜੀ ਜਿਵੇਂ ਕਹਿੰਦੇ ਨੇ ਕਿ ਵੀ ਇਹ ਕੀ ਹੋ ਰਿਹਾ, ਜਾਂ ਕਿਸੇ ਦੀ ਕੋਈ ਲਾਈਨ ਆਈ ਹੋਏ ਜਾਂ ਕਿਸੇ ਨੇ ਕਿਸੇ ਨੂੰ ਕਿਹਾ ਹੋਏ ਕਿ ਜੀ ਇਹ ਕਿਹਨੂੰ ਆਥੋਰਾਈਜ਼ ਕੀਤਾ। ਔਰ ਗੱਲਬਾਤ ਤੁਸੀਂ ਉਸ ਨਾਜ਼ੀਆਂ ਦੇ ਪਿਓ ਨਾਲ ਕਰ ਰਹੇ ਹੋ, ਅਜੀਤ ਡੋਵਲ ਨਾਲ, ਜਿਹੜਾ ਕਲੇਮ ਕਰਦਾ ਹੈ ਉਹਨੇ ਆਪਣੇ ਇੰਟਰਵਿਊ 'ਚ, ਉਹ ਮੇਨ ਇਸ ਵੇਲੇ ਸਿਕਿਉਰਿਟੀ ਐਡਵਾਈਜ਼ਰ ਹੈ ਮੋਦੀ ਦਾ, ਉਹਨੇ ਹੈਡ ਕੀਤਾ ਸਭ ਤੋਂ ਵੱਡੀਆਂ ਇੰਟੈਲੀਜੈਂਸ ਏਜੰਸੀਆਂ ਨੂੰ, ਔਰ ਉਹਨੇ ਕਲੇਮ ਕੀਤਾ ਹੈ ਕਿ ਜੀ ਜਿਹੜਾ ਬਲੈਕ ਥੰਡਰ ਆਪਰੇਸ਼ਨ ਹੋਇਆ 1988 ਦੇ ਵਿੱਚ, ਉਹ ਮੈਂ ਖੁਦ ਰਿਕਸ਼ੇ ਦੇ ਉੱਤੇ ਮੈਂ ਚਾਰ ਚਫੇਰੇ ਘੁੰਮਦਾ ਸੀ ਦਰਬਾਰ ਸਾਹਿਬ ਦੇ, ਔਰ ਉਸ ਵੇਲੇ ਜਿਹੜਾ ਹੈ ਮੈਂ ਸਾਰੀ ਅੰਦਰੋਂ ਇੰਟੈਲੀਜੈਂਸ ਇਕੱਠੀ ਕੀਤੀ। ਇੱਕ ਸਟੇਜ ਤੇ ਸ਼ੱਕ ਪੈ ਗਿਆ, ਉਹਨਾਂ ਨੇ ਮੈਨੂੰ ਫੜ ਲਿਆ, ਪਰ ਮੈਂ ਉਹਨਾਂ ਨੂੰ ਯਕੀਨ ਦਿਵਾਇਆ ਕਿ ਮੈਂ ISI ਦਾ ਬੰਦਾ ਹੈ, ਔਰ ਉਹ ਸਾਰਾ ਜਿਹੜਾ ਆਪਰੇਸ਼ਨ ਹੈ ਉਹਦੀ ਇੰਟੈਲੀਜੈਂਸ, ਮੈਂ ਰਿਕਸ਼ਾ ਵਾਲਾ ਬਣ ਗਿਆ ਸੀ। ਔਰ ਇਸੇ ਤਰ੍ਹਾਂ ਪਾਕਿਸਤਾਨ ਬਾਰੇ ਵੀ ਉਹਨੇ ਕਲੇਮ ਕੀਤਾ ਜੀ ਮੈਂ ਪਤਾ ਨਹੀਂ 5 ਸਾਲ ਕੇ ਕਿੰਨੇ ਉੱਥੇ ਮੈਂ ਖੁਫੀਆ ਆਪਰੇਸ਼ਨ ਕੀਤੇ। ਹਾਲਾਂ ਉਹ AS ਡੁਲਟ ਹੈ, ਉਹਨੇ ਕਿਤਾਬ ਲਿਖੀ ਹੈ, ਉਹ ਵੀ ਸ਼ਾਇਦ ਇੰਟੈਲੀਜੈਂਸ ਬਿਊਰੋ ਦਾ ਹੀ ਸੀ। ਉਹਨੇ ਕਿਹਾ ਜੀ ਉਹਦੀ ਪ੍ਰੋਪਰ ਪੋਸਟਿੰਗ ਸੀਗੀ ਉੱਥੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੀਤ ਡੋਵਲ ਸਭ ਤੋਂ ਛੇੜੀ ਬੰਦਾ, ਸਭ ਤੋਂ ਛੇੜੀ ਆਪਰੇਸ਼ਨ ਕਰਨ ਵਾਲਾ। ਔਰ ਹੁਣ ਅਜੀਤ ਡੋਵਲ ਨਾਲ ਕੋਈ ਕਹੇ ਜੀ ਅਸੀਂ ਪੋਲੀਟੀਕਲ ਪ੍ਰਿਜ਼ਨਰਸ ਦੀ ਰਿਹਾਈ ਔਰ ਅਕਾਲ ਤਖਤ ਦੀ ਮੀਰੀ ਪੀਰੀ ਔਰ ਦਰਬਾਰ ਸਾਹਿਬ ਦੇ ਲਈ ਗੱਲਬਾਤ ਕਰ ਰਹੇ ਹਾਂ, ਮੈਨੂੰ ਸਮਝ ਨਹੀਂ ਆਉਂਦੀ ਹੈ। ਕਿਉਂਕਿ ਮੇਰਾ ਅਗੇਨ ਮੈਂ ਕੋਈ ਇਹ ਕਹਿਣਾ ਚਾਹੁੰਦਾ ਕਿ ਮੇਰੇ ਕੋਈ ਨਿੱਜੀ ਕੋਈ ਵੈਰ ਵਿਰੋਧ ਨਹੀਂ ਹੈ ਕਿਸੇ ਨਾਲ, ਲੇਕਿਨ ਮੈਨੂੰ ਇਸ ਚੋਂ ਜਿਹੜਾ ਇਹ ਕੋਸ਼ਰ ਨਹੀਂ ਲੱਗਦਾ, ਕੁਛ ਨਾ ਕੁਛ ਜਿਹੜਾ ਕੁੱਕ ਹੋ ਰਿਹਾ, ਕਿਉਂਕਿ ਜੋ ਐਫਰਟ ਹੁਣ ਇਸ ਲੈਵਲ ਤੇ ਹੋ ਰਿਹਾ, ਇਹੋ ਜਿਹਾ ਇੱਕ ਯਤਨ ਰੁਲਦੇ ਨੇ ਕੀਤਾ ਸੀ ਜੀ। ਰਾਸ਼ਟਰੀ ਸਿੱਖ ਸੰਗਤ ਦਾ ਜਿਹੜਾ ਪ੍ਰਧਾਨ ਬਾਅਦ ਦੇ ਵਿੱਚ ਕਿਸੇ ਨੇ ਰੋਲ ਦਿੱਤਾ ਉਹਨੂੰ, ਉਹ ਵੀ ਜਿਹੜਾ ਉਹ ਪੋਲੀਟੀਕਲ ਪ੍ਰਿਜ਼ਨਰਸ ਦੀ ਰਿਹਾਈ ਔਰ ਲਗਭਗ ਸਾਰੀਆਂ ਜੁਝਾਰੂ ਸਫਾਂ ਦੇ ਵਿੱਚੋਂ ਵੜ ਗਿਆ ਸੀ, ਉਹਨਾਂ ਦੇ ਨਾਲ ਉਹਦਾ ਰਾਫਤਾ ਸੀ। ਔਰ ਇਹੀ ਸੀ ਕਿ ਜੀ ਮੈਂ ਉਦੋਂ ਮੋਦੀ ਜਿਹੜਾ ਇਹ ਗੁਜਰਾਤ ਦਾ ਚੀਫ ਮਿਨਿਸਟਰ ਸੀ ਕਿ ਜੀ ਲਾਲ ਸਿੰਘ ਦਾ ਕੇਸ ਹੈ, ਉਹਨਾਂ ਨੂੰ ਵੀ ਲੱਗਦਾ ਸੀ ਝਾਰੂ ਧਿਰਾਂ ਨੂੰ ਜੀ, ਕਿਉਂਕਿ ਗੁਜਰਾਤ ਦੇ ਵਿੱਚ ਹੈ ਤੇ ਉਹ ਜਦੋਂ ਤੱਕ ਗੁਜਰਾਤ ਸਰਕਾਰ ਨਾ ਕਹੇਗੀ
ਤੇ ਉਹਨੂੰ ਛੱਡਣਾ ਨਹੀਂ ਹੈ ਕਿਸੇ ਨੂੰ। ਹੁਣ ਨਾਭਾ ਜੇਲ੍ਹ 'ਚ ਜੀ ਔਰ ਇਸ ਲਈ ਮੋਦੀ ਨੂੰ ਮਿਲਣਾ ਜ਼ਰੂਰ। ਉਸ ਪੀਰੀਅਡ 'ਚ ਵੀ ਸਾਡੇ ਜਿਹੜੀਆਂ ਕੁਝ ਧਿਰਾਂ ਦੇ ਬੰਦੇ ਜਿਹੜੇ ਨੇ ਉਹਨਾਂ ਨੇ ਓਵਰਪਾਵਰ ਕਰ ਲਿਆ ਸੀ। ਕੈਨੇਡਾ ਦੇ ਵਿੱਚ 300-400 ਦੇ ਕਰੀਬ ਜਿਹੜੇ ਫੈਡਰੇਸ਼ਨ ਦੇ ਜਾਂ ਹੋਰ ਆਰਗੇਨਾਈਜੇਸ਼ਨਾਂ ਦੇ ਐਕਟਿਵਿਸਟ ਦਾ ਵੱਡਾ ਫੰਕਸ਼ਨ ਉੱਥੇ ਕਰਕੇ ਵੈਨਕੂਵਰ ਦੇ ਵਿੱਚ, ਔਰ ਉਹਨਾਂ ਨੇ ਇੱਥੇ ਅਮਰੀਕਾ ਦੇ ਵਿੱਚ ਭੀਸ਼ਮ ਅਗਨੀਹੋਤਰੀ ਜਿਹੜਾ ਐਂਬੈਸਡਰ ਐਟ ਲਾਰਜ ਲਾਇਆ ਹੋਇਆ ਸੀ ਉਹ ਤੇ ਰੁਲਦਾ ਤੇ ਅਡਵਾਨੀ, ਇਹਨਾਂ ਸਾਰਿਆਂ ਨੇ ਬਾਹਰਲੇ ਸਿੱਖਾਂ ਨੂੰ ਵੀ ਜਿਹੜਾ ਉਹ ਇਸ ਪਾਸੇ ਤੋਰਨ ਦਾ ਕੰਮ ਸ਼ੁਰੂ ਕੀਤਾ ਸੀ। ਔਰ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਇਹ ਕਹਿ ਕੇ ਕਿ ਜੀ ਇਹ ਰੁਲਦਾ ਜਿਹੜਾ ਪ੍ਰੋਫੈਸਰ ਭੁੱਲਰ ਨੂੰ ਛਡਾਏਗਾ, ਉਹਨਾਂ ਦੇ ਇਵਨ ਪਰਿਵਾਰ ਦੇ ਮੈਂਬਰ ਵੀ ਜਿਹੜੇ ਨੇ ਉਹਨਾਂ ਨੂੰ ਸੀ ਵੀ ਚਲੋ ਜੇ ਇਹ ਛਡਾ ਸਕਦਾ ਹੈ, ਪਰ ਉਹ ਸਾਰੀ ਇੱਕ ਗੇਮ ਸੀ ਜਿਹਦੇ ਥੱਲੇ ਬਾਹਰਲੀ ਮੂਵਮੈਂਟ ਨੂੰ ਸਾਇਲੈਂਟ ਕਰਨਾ। ਬਹੁਤ ਸਾਰੇ ਉਹਦੀ ਭੇਟ ਚੜੇ, ਕੁਝ ਨੂੰ ਬਲੈਕ ਲਿਸਟਾਂ ਚੋਂ ਕੱਢਣ ਦਾ ਵੀ, ਕੁਝ ਕੱਢੇ ਵੀ ਗਏ ਹੋਣਗੇ। ਔਰ ਉਹ ਜਿਹੜਾ 400-500 ਬੰਦਿਆਂ ਦਾ ਫਿਰ ਡਿਨਰ ਕੀਤਾ, ਉਹਦੇ ਚ ਟੇਬਲ ਦੇ ਉੱਤੇ ਜਿਹੜਾ ਉਹ ਤਿਰੰਗੇ ਝੰਡੇ ਰੱਖੇ ਹੋਏ ਸੀ ਔਰ ਭੀਸ਼ਮ ਅਗਨੀਹੋਤਰੀ ਨੂੰ ਜਿਹੜਾ ਉਹ ਬੜਾ ਵੱਡਾ ਵੈਲਕਮ ਦਿੱਤਾ। ਸੋ ਇਸ ਕਿਸਮ ਦਾ ਯਤਨ ਅਮਰੀਕਾ ਦੇ ਵਿੱਚ ਵੀ ਹੋਇਆ, ਲੇਕਿਨ ਚਲੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਗੁਰੂ ਨੇ ਕਿਵੇਂ ਰਹਿਮਤ ਕਰਕੇ ਉਹ ਸਾਰੇ ਨੂੰ ਸੈਬੋਟਾਜ ਕੀਤਾ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਹੁਣ ਰੁਲਦਾ ਤਾਂ ਰੁਲ ਗਿਆ ਤੇ ਇਹ ਅਜੀਤ ਡੋਵਲ ਜਿਹੜਾ ਨੈਫੇਰੀਅਸ ਇੱਕ ਬੜਾ ਜਿਸ ਨੂੰ ਤੁਸੀਂ ਕਹੋ ਕਿ ਬੜਾ ਸ਼ੈਤਾਨ ਕਿਸਮ ਦਾ ਆਪਰੇਟਿਵ ਹੈ, ਉਹ ਦੁਬਾਰਾ ਰੁਲਦੇ ਦੇ ਰੋਲ ਦੇ ਵਿੱਚ ਔਰ ਉਸ ਤੋਂ ਪਾਵਰਫੁਲ ਰੋਲ ਦੇ ਵਿੱਚ ਰੁਲਦਾ। ਤਾਂ ਇੱਕ ਰਾਸ਼ਟਰੀ ਉਦੋਂ ਕੋਈ ਸਰਕਾਰ ਨਹੀਂ ਸੀ, ਰਾਸ਼ਟਰੀ ਇਹਨਾਂ ਦੀ RSS ਦੀ ਸਮਾਲ ਟਰਮ ਸੀ, ਬਟ ਕੋਲੀਸ਼ਨ ਗਵਰਨਮੈਂਟ ਸੀ, ਐਬਸੋਲੂਟ ਮੈਜੋਰਿਟੀ ਨਹੀਂ ਸੀ ਬੀਜੇਪੀ ਕੋਲ। ਜਿਹੜਾ ਅਡਵਾਨੀ ਆ ਹੋਮ ਮਿਨਿਸਟਰ ਸੀ ਔਰ ਅਡਵਾਨੀ ਔਰ ਰੁਲਦਾ ਬੜੇ ਨੇੜੇ ਸੀ। ਸੋ ਹੁਣ ਤਾਂ ਸਰਕਾਰ ਹੈ ਇਹਨਾਂ ਦੀ ਔਰ ਇਹ ਸਭ ਤੋਂ ਪਾਵਰਫੁਲ ਮੈਨ ਹੈ ਏਜੰਸੀਆਂ ਦਾ। ਔਰ ਇਹ ਖਬਰ ਹੈ ਹਿੰਦੁਸਤਾਨ ਟਾਈਮਸ ਦੀ ਕੱਲ ਦੀ, ਭੁੱਲਰ ਅਦਰ ਸਿੱਖ ਪੋਲੀਟੀਕਲ ਪ੍ਰਿਜ਼ਨਰਸ ਲਾਈਕਲੀ ਟੂ ਬੀ ਫਰੀਡ ਸੂਨ, ਕਿ ਪ੍ਰੋਫੈਸਰ ਭੁੱਲਰ ਤੇ ਦੂਸਰੇ ਕੁਝ ਸਿੱਖ ਸਿਆਸੀ ਕੈਦੀ ਬਹੁਤ ਜਲਦੀ ਆਜ਼ਾਦ ਹੋ ਸਕਦੇ ਨੇ। ਔਰ ਇਹ ਲੰਡਨ ਦੀ ਡੇਟਲਾਈਨ ਦੀ ਖਬਰ ਹੈ। ਦਵਿੰਦਰਪਾਲ ਸਿੰਘ ਭੁੱਲਰ, who has been in jail since 1995 after being convicted of a blast in New Delhi in 1993, is among several Sikh political prisoners likely to be released shortly. National Security Advisor Ajit Doval has informed a key interlocutor in official talks. ਹੁਣ ਇੰਟਰਲੋਕਟਰ ਹੁੰਦਾ ਹੈ ਵਿਚੋਲਾ, ਹੁਣ ਇਹ ਸਰਕਾਰੀ ਵਿਚੋਲਾ ਹੈ ਜਿਸ ਬੰਦੇ ਦਾ ਨਾਮ ਅੱਗੇ ਆਏਗਾ ਕਿ ਅਜੀਤ ਡੋਵਲ ਨੇ ਇਸ ਸਰਕਾਰੀ ਗੱਲਬਾਤ ਜੋ ਕਰ ਰਿਹਾ ਉਸ ਵਿਚੋਲੇ ਨੂੰ ਦੱਸਿਆ ਕਿ ਇਹ ਦਵਿੰਦਰਪਾਲ ਸਿੰਘ ਭੁੱਲਰ ਜਿਹੜਾ 1995 ਤੋਂ ਜੇਲ੍ਹ 'ਚ ਹੈ, 1993 ਦੇ ਵਿੱਚ ਦਿੱਲੀ ਦੇ ਬਲਾਸਟ ਦੇ ਵਿੱਚ ਜਿਸ ਦੀ ਕਨਵਿਕਸ਼ਨ ਹੋਈ ਸੀ, ਉਹ ਉਹਨਾਂ ਬਹੁਤ ਸਾਰੇ ਸਿੱਖ ਸਿਆਸੀ ਕੈਦੀਆਂ ਚੋਂ ਹੈ ਜਿਨ੍ਹਾਂ ਨੂੰ ਜਲਦੀ ਰਿਹਾ ਕੀਤਾ ਜਾਏਗਾ। ਜਸਦੇਵ ਸਿੰਘ ਰਾਏ, who was the chief interlocutor during talks between a delegation of overseas Sikhs and Prime Minister Modi in London in November, has been informed that procedures for the release of 42 political prisoners have been initiated. ਜਸਦੇਵ ਸਿੰਘ ਰਾਏ ਜਿਹੜਾ ਕਿ ਬਾਹਰਲੇ ਸਿੱਖਾਂ ਦੇ ਡੈਲੀਗੇਸ਼ਨ ਦਾ ਜਿਨ੍ਹਾਂ ਦੀ ਪ੍ਰਾਈਮ ਮਿਨਿਸਟਰ ਮੋਦੀ ਨਾਲ ਲੰਡਨ 'ਚ ਨਵੰਬਰ ਦੇ ਮਹੀਨੇ 'ਚ ਮੁਲਾਕਾਤ ਹੋਈ, ਉਸ ਨੇ ਹਿੰਦੁਸਤਾਨ ਟਾਈਮ ਨੂੰ ਦੱਸਿਆ ਕਿ ਜਿਹੜਾ 42 ਸਿਆਸੀ ਕੈਦੀ ਨੇ ਉਹਨਾਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਜੀ। ਹੁਣ ਇੱਥੇ ਦੋ ਗੱਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਰਿੰਦਰ ਮੋਦੀ ਦੇ ਨਵੰਬਰ ਦੇ ਵਿੱਚ ਇੰਗਲੈਂਡ ਦੀ ਫੇਰੀ ਦੇ ਦੌਰਾਨ ਕੁਝ ਸਿੱਖਾਂ ਦਾ, ਜਿਸ ਨੂੰ ਮੁੱਖ ਧਾਰਾ ਸਿੱਖਾਂ ਨੇ ਚੰਗਾ ਨਹੀਂ ਸੀ ਸਮਝਿਆ, ਆਪਣੇ ਤੌਰ ਦੇ ਉੱਤੇ ਉਹਨਾਂ ਦਾ ਇੱਕ ਡੈਲੀਗੇਸ਼ਨ ਮੋਦੀ ਨੂੰ ਮਿਲਿਆ ਸੀ ਜੀ। 15 ਮਿੰਟ ਦਾ ਮੋਦੀ ਦਾ ਜਿਹੜਾ ਉਹਨਾਂ ਨੂੰ ਮੁਲਾਕਾਤ ਦਾ ਟਾਈਮ ਦਿੱਤਾ ਸੀ। ਦੋ ਜਿਹੜੇ ਨੇ ਉਹਨਾਂ ਨੇ ਇੱਕ ਮਿੰਟ ਇੱਕ ਬੋਲਿਆ ਸ਼ਾਇਦ, ਤੇ ਡਾਕਟਰ ਰਾਏ 2 ਮਿੰਟ ਇਹ ਬੋਲੇ, 3 ਮਿੰਟ ਇਹਨਾਂ ਦਾ ਸੀ ਤੇ 11 ਮਿੰਟ ਕੇ 12 ਮਿੰਟ ਮੋਦੀ ਨੇ ਹੀ ਲੈਕਚਰ ਝਾੜਿਆ। ਪਹਿਲੀ ਗੱਲ ਤੇ ਅਸੀਂ ਇੱਥੇ ਜਿਹੜੇ ਲੋਕ ਮਿਲਣ ਜਾਂਦੇ ਨੇ ਅਮਰੀਕਾ 'ਚ, ਕੈਨੇਡਾ 'ਚ, ਅਸੀਂ ਉਹਨਾਂ ਦੇ ਬਾਈਕਾਟ ਦੀ ਵੀ ਕਾਲ ਦਿੰਦੇ ਆ, ਉਹਨਾਂ ਦੇ ਪ੍ਰਤੀ ਅਸੀਂ ਜਿਹੜਾ ਕੰਟੈਂਪਟ ਰੱਖਦੇ। ਸੋ ਮੈਂ ਨਹੀਂ ਸਮਝਦਾ ਕਿ ਵੀ ਇੰਗਲੈਂਡ ਦੇ ਵਿੱਚ ਜਿਹੜਾ ਜਿੱਥੇ ਕਿ ਪੂਰੀ ਇੱਕ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਸਿੱਖ ਏਜੰਡਾ ਔਰ ਦੋਨੋਂ ਪਾਸੇ ਲੇਬਰ ਔਰ ਕੰਜ਼ਰਵੇਟਿਵ ਔਰ ਨਿਊ ਡੈਮੋਕ੍ਰੈਟ
ਉਹਨਾਂ ਸਾਰਿਆਂ ਦੇ ਵਿੱਚ ਖਾਲਿਸਤਾਨ ਦੀ ਲੌਬੀ ਹੈ, ਉਹ ਇਸ ਮਾਮਲੇ ਨੂੰ ਜਾਂ ਇਸ ਗੱਲ ਨੂੰ ਜਾਂ ਹੋਰ ਵੀ ਇੰਡੀਪੈਂਡੈਂਟ ਜਿਹੜੀਆਂ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਨੇ ਉਹ ਇਸ ਗੱਲ ਦੇ ਹੱਕ 'ਚ ਹੋਣ ਕਿ ਜੀ ਮੋਦੀ ਦੇ ਨਾਲ ਜਿਹੜਾ ਉਹ ਮਿਲਣਾ। ਔਰ ਇੱਕ ਮਿੰਟ ਦੇ ਵਿੱਚ ਕਿਹੜਾ ਇਸ਼ੂ ਇਹਨਾਂ ਨੇ ਡਿਸਕਸ ਕੀਤਾ ਜਾਂ ਮੋਦੀ ਨੇ ਇਹਨਾਂ ਨੂੰ ਕੀ ਫੜਾਇਆ ਜੀ, ਅਦਰ ਦੈਨ ਕਿ ਮੋਦੀ ਜਾਣ ਲੱਗਿਆ ਇਹਨਾਂ ਨੂੰ ਕਹਿ ਗਿਆ ਕਿ ਪਰਮਜੀਤ ਸਿੰਘ ਪੰਮਾ ਤੇ ਅਵਤਾਰ ਸਿੰਘ ਖੰਡਾ ਇਹ ਸਾਨੂੰ ਲੜਿੰਦੇ ਨੇ ਔਰ ਇਹ ਸਾਡੇ ਹਵਾਲੇ ਕਰੋ। ਅਜੇ ਅਵਤਾਰ ਸਿੰਘ ਖੰਡਾ ਤਾਂ ਨਹੀਂ ਹਵਾਲੇ ਹੋਇਆ। ਪਰਮਜੀਤ ਸਿੰਘ ਪੰਮੇ ਨੂੰ ਜਿਸ ਤਰੀਕੇ ਦੇ ਨਾਲ 17 ਦਸੰਬਰ ਤੋਂ ਪੁਰਤਗਾਲ ਦੇ ਵਿੱਚ ਡਿਟੇਨ ਕਰਕੇ ਇੰਡੀਆ ਉਸ ਦੀ ਐਕਸਟ੍ਰੈਡੀਸ਼ਨ ਮੰਗ ਰਿਹਾ, ਮੈਂ ਸਮਝਦਾ ਵੀ ਜਿਹੜੇ ਇੰਟਰਲੋਕੂਟਰ ਸਾਹਿਬ ਨੇ ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਕੌਮ ਤਾਂ ਪਿਛਲੇ ਦਿਨਾਂ 'ਚ ਅਜੇ 2 ਦਿਨ ਪਹਿਲਾਂ ਦੁਨੀਆ ਭਰ ਦੇ ਵਿੱਚ ਸਿੱਖਾਂ ਨੇ ਪੁਰਤਗਾਲ ਦੀਆਂ ਐਮਬੈਸੀਜ਼ ਕੌਂਸੂਲੇਟ ਦੇ ਬਾਹਰ ਜਸਟਿਸ ਰੈਲੀਆਂ ਕੀਤੀਆਂ ਜੀ ਕਿ ਜਿਹੜਾ ਪੰਮੇ ਨੂੰ ਵਾਪਸ ਇੰਗਲੈਂਡ ਲਿਆਂਦਾ ਜਾਏ। ਘੱਟੋ ਘੱਟ ਇਹ ਇੱਕ ਜੇ ਤਾਂ ਇਹ ਇੰਟਰਵਿਊ ਦਾ ਇੱਕੋ ਹੀ ਲਾਈਨ ਹੁੰਦੀ ਹੈ ਇਸ ਬਿਆਨ ਦੀ ਕਿ ਜੀ ਪੰਮੇ ਨੂੰ ਜਿਹੜਾ ਉਹ ਇੰਗਲੈਂਡ ਵਾਪਸ ਭੇਜਿਆ ਜਾਏ, ਉਹ ਨਹੀਂ ਡੋਵਲ ਨੂੰ ਨਜ਼ਰ ਆਇਆ ਜਾਂ ਇਹਨਾਂ ਨੂੰ ਨਜ਼ਰ ਆਇਆ ਕਿ ਜੀ ਆਫੀਸ਼ੀਅਲ ਲਾਈਨ ਕੀ ਹੈ। ਸੋ ਮੈਂ ਫਿਰ ਅਗੇਨ ਮੈਂ ਇਹ ਕਹਿਣਾ ਚਾਹੁੰਦਾ ਵੀ ਮੈਂ ਕੋਈ ਇੰਡੀਵਿਜੂਅਲ ਮਡ ਸਲਿੰਗਿੰਗ 'ਚ ਨਹੀਂ ਪੈਣਾ ਚਾਹੁੰਦਾ, ਪਰ ਜਿੱਥੇ ਕੌਮੀ ਹਿੱਤ ਨੇ ਜਾਂ ਜਿੱਥੇ ਕੋਈ ਨਾ ਕੋਈ ਇਸ ਕਿਸਮ ਦਾ ਕੁਝ ਕੁੱਕ ਹੋ ਰਿਹਾ, ਕੁਝ ਜਿਹੜੀ ਹੈ ਫਾਉਲ ਸਮੈਲ ਆ ਰਹੀ ਹੈ, ਉੱਥੇ ਮੈਂ ਆਉਣ ਤੋਂ ਪਹਿਲਾਂ 2 ਵਾਰੀ ਸਟੋਰੀ ਕੱਢੀ, 2 ਵਾਰ ਸੋਚਿਆ ਕਿ ਕਿਤੇ ਹੋਰ ਰਿਐਕਸ਼ਨ ਮੈਨੂੰ ਨਜ਼ਰ ਨਹੀਂ ਆਉਂਦਾ। ਈਵਨ ਇੰਗਲੈਂਡ ਜਿਹੜੀ ਮੀਟਿੰਗ ਵੀ ਮੋਦੀ ਨਾਲ ਹੋਈ ਸੀ ਉਸ ਤੋਂ ਬਾਅਦ ਕੋਈ ਇੰਗਲੈਂਡ ਦੀਆਂ ਜਥੇਬੰਦੀਆਂ ਦਾ ਵੀ ਕੋਈ ਨਹੀਂ ਸੀ, ਮੈਨੂੰ ਲੱਗਾ ਕਿ ਵੀ ਕਿਤੇ ਰਲੇ ਨਾ ਹੋਣ ਬਾਕੀ ਦੇ ਵੀ ਕਿ ਵੀ ਤੁਸੀਂ ਖਾਮਖਾ ਬਲਦੀ ਦੇ ਬੂਥੇ 'ਚ। ਮੈਂ ਕਿਹਾ ਜੀ ਕੋਈ ਗੱਲ ਨਹੀਂ ਹੈ, ਜਿਹੜੀ ਗੱਲ ਫਿਰ ਮੈਨੂੰ ਠੀਕ ਲੱਗਦੀ ਹੈ ਕਿ ਵੀ ਇਹ ਠੀਕ ਨਹੀਂ ਹੈ, ਇਹ ਕੁਝ ਜਿਹੜਾ ਉਹ ਚੱਲ ਰਿਹਾ। ਹੁਣ ਇਸ ਤੋਂ ਬਾਅਦ ਇਹ ਕਹਿੰਦੇ ਨੇ ਜੀ ਆਫਟਰ ਮੀਟਿੰਗ ਡੋਵਲ ਇਨ ਨਿਊ ਦਿੱਲੀ ਰੀਸੈਂਟਲੀ ਫॉर a follow-up of the London meeting, Rai told Hindustan Times that the issues discussed included the release of prisoners, taking down of blacklists and passports for families of those who had sought asylum abroad. ਡੋਵਲ ਨੂੰ ਇਹਦਾ ਮਤਲਬ ਇਹ ਹੈ ਵੀ ਲੰਡਨ ਤੋਂ ਬਾਅਦ ਮਿਸਟਰ ਰਾਏ ਦਿੱਲੀ 'ਚ ਵੀ ਜਾ ਕੇ ਡੋਵਲ ਨੂੰ ਮਿਲੇ ਜੀ। ਕਿੱਥੇ ਤਾਂ ਉਹਨਾਂ ਦੇ ਉੱਤੇ ਪਾਬੰਦੀਆਂ, ਕਿੰਨੇ ਸਾਲ ਵੀਜ਼ਾ ਨਹੀਂ ਸੀ, ਇਹ ਹੁਣ ਆਲ ਆਫ ਏ ਸਡਨ ਕਿੱਥੋਂ ਇੰਟਰਲੋਕੂਟਰ ਔਰ ਇਹ ਗੱਲਬਾਤ ਸ਼ੁਰੂ ਹੋ ਗਈ। ਉਹ ਇਹ ਕਹਿੰਦੇ ਨੇ ਜੀ ਕਿ ਵੀ ਡੋਵਲ ਨੂੰ ਫਿਰ ਉਹ ਦਿੱਲੀ 'ਚ ਵੀ ਮਿਲੇ ਫਾਲੋ ਅਪ ਮੀਟਿੰਗ ਲਈ। ਉਹਨਾਂ ਨੇ ਹਿੰਦੁਸਤਾਨ ਟਾਈਮ ਨੂੰ ਦੱਸਿਆ ਕਿ ਜਿਨ੍ਹਾਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ ਉਹਦੇ 'ਚ ਕੈਦੀਆਂ ਦੀ ਰਿਹਾਈ, ਬਲੈਕ ਲਿਸਟਾਂ ਖਤਮ ਕਰਨਾ ਤੇ ਉਹਨਾਂ ਨੂੰ ਜਿਨ੍ਹਾਂ ਨੇ ਅਸਾਈਲਮ ਅਪਲਾਈ ਕੀਤੀ ਹੋਈ ਹੈ ਉਹਨਾਂ ਨੂੰ ਪੋਲੀਟੀਕਲੀ ਉਹਨਾਂ ਨੂੰ ਪਾਸਪੋਰਟ ਦਿਵਾਣੇ। ਹੁਣ ਆ ਜਿਹੜੀ ਹੈ ਗੱਲਬਾਤ ਹੈ, ਮਤਲਬ ਗੱਲਬਾਤ ਦੇ ਮੁੱਦੇ ਆ ਨੇ ਔਰ ਇਹ ਹੈ ਵੀ ਨੇ। ਜੇ ਹੁੰਦੇ ਤਾਂ ਫਿਰ ਪੰਮੇ ਨੂੰ ਨਾ ਉਹਨਾਂ ਨੇ ਮੰਗਿਆ ਹੁੰਦਾ। The talks with Modi were described as a major breakthrough after 31 years of standoff between overseas Sikhs and the Indian state. Doval was asked at the talks to carry forward the dialogue. There has been a campaign for Pullar's release in recent years. ਹੁਣ ਤੁਸੀਂ ਦੇਖੋ ਵੀ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਜੀਣ ਮਾਪੇ, ਇਹੀ ਹੁੰਦਾ ਹੈ ਖਾਨ ਜੀ। ਇਹ ਬ੍ਰੇਕ ਥਰੂ ਹੋ ਗਈ ਜੀ। ਹੁਣ ਓਵਰਸੀਜ਼ ਸਿੱਖ ਕਿਨੇ ਆਥੋਰਾਈਜ਼ ਕੀਤਾ? ਓਵਰਸੀਜ਼ ਸਿੱਖ 4 ਮਿਲੀਅਨ ਸਿੱਖ ਰਹਿੰਦੇ ਨੇ ਅਮਰੀਕਾ ਕੈਨੇਡਾ ਦਾ, ਮੈਨੂੰ ਪਤਾ ਨਹੀਂ ਹੈ ਕਿ ਵੀ ਇੱਥੋਂ ਕਿਸੇ ਨੇ ਆਥੋਰਾਈਜ਼ ਜਾਂ ਕਦੇ ਇਸ਼ੂ ਵੀ ਆਇਆ ਜੀ ਗੱਲਬਾਤ ਕਰਨੀ ਹੈ ਜਾਂ ਇਹ ਇੰਟਰਲੋਕੂਟਰ ਹੈ ਜਾਂ ਇਹ ਇਸ਼ੂ ਨੇ। ਇੰਗਲੈਂਡ ਦਾ ਵੀ ਮੈਂ ਨਹੀਂ ਦੇਖਿਆ ਹੈ ਕਿਨੇ ਆਥੋਰਾਈਜ਼ ਕੀਤਾ। ਔਰ ਇਹ ਕਹਿਣਾ ਕਿ ਜੀ ਓਵਰਸੀਜ਼ ਸਿੱਖਾਂ ਦਾ ਡੈਲੀਗੇਸ਼ਨ ਮਿਲਿਆ, ਤੁਹਾਡੇ ਇੰਗਲੈਂਡ ਦੇ ਕੁਝ ਟੌਂਟ ਪਟੌਂਟ ਤੁਸੀਂ ਇਕੱਠੇ ਹੋ ਕੇ ਗਏ ਹੋ, ਤੁਸੀਂ ਨੁਮਾਇੰਦਗੀ ਨਹੀਂ ਕਰਦੇ। ਇਸ ਕਿਸਮ ਦੇ ਇੱਥੇ ਵੀ ਮਿਲੇ ਨੇ ਟੌਂਟ ਪਟੌਂਟ। ਇੱਥੇ ਤੁਸੀਂ 11 ਮਿਲੇ ਹੋਵੋਗੇ, ਤੁਹਾਨੂੰ 4 ਮਿੰਟ ਦਾ ਟਾਈਮ ਇੱਥੇ ਅੱਧਾ ਘੰਟਾ ਮਿਲਦਾ ਰਿਹਾ। ਔਰ ਇੱਥੇ ਕਿਵੇਂ ਦੇ ਲੋਕ ਗਏ, ਕੌਣ ਗਏ, ਉਹ ਅਕਸਰ ਅਸੀਂ ਉਹਨਾਂ ਤੋਂ ਇੱਕਦਮ ਬਾਅਦ ਅਸੀਂ ਉਹਦਾ ਨੋਟਿਸ ਲੈਂਦੇ ਰਹੇ ਵੀ ਕੀ ਇਹਦੇ ਚੋਂ ਕਿਵੇਂ ਇਹ ਜਿਹੜੇ ਨੇ ਸਾਰਾ ਫੋਟੂ ਕਲਚਰ ਹੈ। ਹੁਣ ਰਾਏ ਡਾਇਰੈਕਟਰ ਆਫ ਸਿੱਖ ਹਿਊਮਨ ਰਾਈਟਸ ਗਰੁੱਪ ਸੈਡ, ਹੁਣ ਇਹ ਹਿਊਮਨ ਰਾਈਟ ਦੀ ਗੱਲ ਹੋ ਰਹੀ ਹੈ ਜੀ, ਸਿੱਖ ਹਿਊਮਨ ਰਾਈਟਸ ਇਹ ਗੱਲਾਂ ਕਰ ਰਹੇ ਨੇ ਜੀ, ਇਹ ਪੋਲੀਟੀਕਲੀ ਇਨੀਸ਼ੀਏਟ ਕਰ ਰਹੇ ਨੇ ਏਜੰਡਾ। ਹੁਣ ਇਹ ਕੋਟ ਹੈ, ਹੀ ਡੋਵਲ reiterated that steps were being taken to release political prisoners. Some of them had already been released. However, the release has to go through proper channels such as courts and other administrative procedures. This sometimes takes time. ਹੁਣ ਇਵੇਂ ਹੋ ਰਿਹਾ ਦੱਸਿਆ ਜਾ ਰਿਹਾ ਕਿ ਡੋਵਲ ਬਿਲਕੁਲ ਪਸੀਜ ਗਿਆ, ਇਹਨਾਂ ਨੇ ਜਿੱਤ ਲਿਆ, ਸਿੱਖਾਂ ਦੇ ਬਹੁਤ ਉਹ ਹੱਕ 'ਚ ਆ ਗਿਆ। ਉਹਨੇ ਕਿਹਾ ਜੀ ਅਸੀਂ ਜਿਹੜਾ ਕਦਮ ਚੁੱਕ ਰਹੇ ਹਾਂ ਸਿਆਸੀ ਕੈਦੀਆਂ ਨੂੰ ਛਡਾਉਣ ਲਈ,
ਕੁਝ ਨੂੰ ਪਹਿਲਾਂ ਹੀ ਛੱਡ ਦਿੱਤਾ ਹੈ, ਪਰ ਪ੍ਰੋਪਰ ਚੈਨਲ ਨੇ, ਅਦਾਲਤਾਂ ਔਰ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਔਰ ਇਹਦੇ 'ਚ ਵਕਤ ਲੱਗਦਾ ਜੀ। ਹੁਣ ਜਿਹੜਾ ਪੰਜਾਬ ਦੇ ਵਿੱਚ ਦਬਾਅ ਬਣਿਆ, ਬਾਦਲ ਦੀ ਵੀ ਮਜਬੂਰੀ ਬਣੀ, ਕੋਈ ਵਰਿਆਮ ਸਿੰਘ ਨੂੰ ਜਾਂ ਭੁੱਲਰ ਨੂੰ ਅੰਮ੍ਰਿਤਸਰ ਲੈ ਆਂਦਾ ਜਾਂ ਬਾਕੀਆਂ ਦੇ ਛੱਡਣ ਦੀ ਕੋਈ ਲਾਈਨ, ਬਾਪੂ ਸੂਰਤ ਸਿੰਘ ਦਾ ਸਾਲ ਤੋਂ ਜ਼ਿਆਦਾ, ਹੁਣ ਉਸ ਸਭ ਦਾ ਕ੍ਰੈਡਿਟ ਅਜੀਤ ਡੋਵਲ ਦੇ ਖਾਤੇ 'ਚ ਪਾਇਆ ਜਾ ਰਿਹਾ ਕਿ ਵੀ ਜਿਹੜੀ ਲੋਕਲ ਨੈਸੈਸਿਟੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹਦੇ 'ਚੋਂ ਅਕਾਲੀਆਂ ਨੂੰ ਨਜ਼ਰ ਆ ਰਿਹਾ, ਔਰ ਈਵਨ ਭੁੱਲਰ ਦੀ ਰਿਹਾਈ ਵੀ ਹੋ ਜਾਏਗੀ, ਲੇਕਿਨ ਇਸ ਲਈ ਨਹੀਂ ਕਿ ਡੋਵਲ ਚਾਹੁੰਦਾ ਹੈ ਜਾਂ ਦੂਜੇ ਚਾਹੁੰਦੇ ਨੇ। ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ 2017 ਦੀਆਂ ਅਸੈਂਬਲੀ ਚੋਣਾਂ ਦੇ ਲਈ ਅਕਾਲੀਆਂ ਨੂੰ ਨਜ਼ਰ ਆਉਂਦਾ ਵੀ ਅਸੀਂ ਕੀ ਦੱਸੀਏ ਲੋਕਾਂ ਨੂੰ। ਆ ਹੁਣੇ ਇੱਕ ਸੁੱਚੇ ਲੰਗਾਹ ਦੀ ਖਬਰ ਹੈ ਕਿ ਦਰਬਾਰ ਸਾਹਿਬ ਆਇਆ ਕਿ ਢਾਡੀ ਵਾਰਾਂ ਗਾਣ ਕਰ ਰਿਹਾ ਸੀ ਵੀ ਕਿੱਥੇ ਅਕਾਲੀ ਫੂਲਾ ਸਿੰਘ ਵਰਗੇ ਲੀਡਰ ਸੀ, ਕਿੱਥੇ ਅੱਜ ਦੇ ਨੇ। ਉਹ ਇੰਨਾ ਕੁ ਤਪਿਆ, ਉਹਨੇ ਆਪਣੇ ਗੁੰਡਿਆਂ ਤੋਂ ਕਿਹਾ, ਲਾਠੀ ਮਾਰਾਂ ਤੋਂ ਕਿ ਮਾਈਕ ਖੋਲੋ। ਉਹ ਆਏ, ਇੱਕ ਵਾਰੀ ਢਾਡੀ ਪਿੱਛੇ ਹਟਿਆ ਔਰ ਸੰਗਤ ਦਾ ਇੰਨਾ ਕੁ ਫਿਰ ਰੋਸ ਆਇਆ, ਜਾਗਿਆ ਕਿ ਢਾਡੀ ਨੂੰ ਵਾਪਸ ਲਿਆਂਦਾ। ਸੋ ਹੁਣ ਅਕਾਲੀਆਂ ਨੂੰ ਨਜ਼ਰ ਆ ਰਿਹਾ ਵੀ ਕਿਵੇਂ ਫੇਸ ਕਰਨਾ। ਸੋ ਉਹ ਵੀ ਡੋਵਲ ਦੇ ਖਾਤੇ 'ਚ ਕਿ ਜੀ ਉਹ ਜਿਹੜਾ ਹੈ ਇਹ ਸਾਰਾ ਇਹਦਾ ਐਡਮਿਨਿਸਟ੍ਰੇਟਿਵ ਪ੍ਰੋਸੀਜਰ ਹੈ। ਰਾਏ ਸੈਡ there are some 42 prisoners now. Of these, some expected to be released soon as Devinderpal Singh Phullar and Gurdeep Singh Khera in custody since 1990. ਇਹ ਵੀ ਗੁਰਦੀਪ ਸਿੰਘ ਖਹਿਰਾ ਵੀ ਆ ਚੁੱਕਾ ਹੈ। ਸੋ ਮਤਲਬ ਇਹ ਹੈ ਕਿ ਵੀ ਕ੍ਰੈਡਿਟ ਲਾਈਨ ਇੱਧਰ ਪਾ ਕੇ ਕਿ ਜੀ ਦੇਖੋ ਅਸੀਂ ਛਡਾ ਦਿੱਤਾ ਹੈ। ਲਾਲ ਸਿੰਘ who has been on parole 24 times is also a high priority case, Rai said, and added that other cases were also discussed during the talks with Dowell. ਹੁਣ ਤੁਸੀਂ ਦੱਸੋ ਕਿਹਨੂੰ ਅਥਾਰਟੀ ਦਿੱਤੀ ਹੈ, ਕਿਹੜੇ ਕੇਸ ਉੱਥੇ ਹਿਊਮਨ ਰਾਈਟਸ ਵਾਲਿਆਂ ਨੇ ਕਿਵੇਂ ਲਿਸਟਾਂ ਬਣਾਈਆਂ ਜਿਨ੍ਹਾਂ ਦੇ ਵਿੱਚ ਸਾਹਮਣੇ ਆਇਆ ਵੀ ਕੀ ਹੈਗਾ ਹੈ। ਸੁਪਰੀਮ ਕੋਰਟ ਦਾ ਜਿਹੜੀ ਹੈ ਜਜਮੈਂਟ ਕੋਰਟ ਕਰਕੇ ਬਾਦਲ ਕੇ ਪਾਸੇ ਹੋ ਜਾਂਦੇ ਨੇ, ਔਰ ਹੁਣ ਇਹ ਇੰਟਰਲੋਕੂਟਰ ਓਵਰਸੀ ਸਿੱਖਾਂ ਦਾ ਅਜੀਤ ਡੋਵਲ ਜਿਹੜਾ ਹੈ ਉਹ ਸੁੱਟ ਰਿਹਾ, ਜਿਹੜਾ ਇੱਕ ਤੋਂ ਬਾਅਦ ਇੱਕ ਕੰਸੈਸ਼ਨ ਦੇ ਰਿਹਾ। ਮੋਦੀ ਹੈਡ ਪ੍ਰੋਮਿਸਡ ਟੂ ਟੇਕ ਡਾਊਨ the so-called blacklist that includes individuals who were involved in the Khalistan movement and are unable to get Indian visas. Many of them reportedly hold non-Indian citizenship. ਹੁਣ ਕਹਿੰਦੇ ਮੋਦੀ ਨੇ ਕਿਹਾ ਸੀ ਅਸੀਂ ਬਲੈਕ ਲਿਸਟਾਂ ਖਤਮ ਕਰ ਦਿਓ। ਹੁਣ ਤੁਸੀਂ ਦੇਖੋ ਕਿਸ ਟਾਈਪ ਦਾ ਇਹ ਫਰਾਡ ਸਾਡੇ ਨਾਲ ਹੋਣ ਜਾ ਰਿਹਾ। ਹੁਣ ਇਹ ਅਗੇਨ ਕੌਮਿਆਂ 'ਚ ਡੋਵਲ ਸੈਡ he had instructed embassies across the world, especially in Europe, to take down the local lists, while those on the list made by the central agencies of India were being taken down as soon as possible. The government is going through these lists, reviewing them and taking them down. ਇਹ ਹੁਣ ਰਾਏ ਡੋਵਲ ਦਾ ਸਪੋਕਸਮੈਨ ਰਾਏ ਬਣਿਆ ਹੋਇਆ। ਇਹ ਕਹਿੰਦਾ ਜੀ ਉਹਨੇ ਡੋਵਲ ਨੇ ਕਿਹਾ ਕਿ ਜੇ ਬਾਹਰਲੀਆਂ ਐਮਬੈਸੀਆਂ ਨੂੰ ਤੁਸੀਂ ਕਹਿ ਦਿੱਤਾ ਤੁਸੀਂ ਲਿਸਟਾਂ ਖਤਮ ਕਰ ਦਿਓ, ਔਰ ਜਿਹੜੀਆਂ ਸੈਂਟਰਲ ਇੰਟੈਲੀਜੈਂਸ ਏਜੰਸੀਆਂ ਨੇ ਲਿਸਟਾਂ ਬਣਾਈਆਂ ਨੇ ਉਹ ਜਿਹੜੀਆਂ ਨੇ ਅਸੀਂ ਸਲੋਲੀ ਉਹਨਾਂ ਨੂੰ ਥੱਲੇ ਉਹਨਾਂ ਨੂੰ ਜਿਹੜਾ ਖਤਮ ਕਰਾਂਗੇ। ਡੋਵਲ ਹੀ ਸੈਡ ਸੁਜੈਸਟਡ ਪੀਰੀਓਡਿਕ ਮੀਟਿੰਗਸ ਇਨ ਦਿੱਲੀ ਵਿਦ ਅ ਡੈਲੀਗੇਸ਼ਨ ਆਫ ਸਿੱਖਸ ਫਰੋਮ ਅਕ੍ਰੋਸ ਦਾ ਵਰਲਡ। ਹੁਣ ਤੁਸੀਂ ਸਾਰੇ ਸਿੱਖ ਕਾਣੇ ਕਰੋ ਜਿਨ੍ਹਾਂ 'ਚ ਮਾੜੀ ਮੋਟੀ ਅਣਖ ਹੈ। ਉਹ ਕਹਿੰਦੇ ਜੀ ਬਾਹਰਲੇ ਸਿੱਖਾਂ ਨਾਲ ਦਿੱਲੀ ਦੇ ਵਿੱਚ ਸਮੇਂ-ਸਮੇਂ ਮੁਲਾਕਾਤਾਂ ਹੋਣੀਆਂ ਚਾਹੀਦੀਆਂ ਅਕ੍ਰੋਸ ਦਾ ਵਰਲਡ। ਦਾ ਫਸਟ ਟੂ ਬੀ ਹੈਲਡ ਵਿਦਨ Dowell, he said, suggested periodic meetings in Delhi with a delegation of Sikhs from across the world, the first to be held within 2 months. ਲੋ ਅਗਲਾ ਸਟੈਪ ਵੀ ਹੋ ਗਿਆ। ਦੋ ਮਹੀਨੇ ਬਾਅਦ ਕੁਝ ਹੋਰ ਜਿਹੜੇ ਨੇ ਬਣਾ ਕੇ ਟੌਂਟ ਪਟੌਂਟ ਲਿਜਾਣੇ ਨੇ ਉੱਥੇ ਕਿ ਜੀ ਇਹ ਨੁਮਾਇੰਦੇ ਨੇ ਬਾਹਰਲੇ ਸਿੱਖਾਂ ਦੇ। ਜੀ ਇਹ ਬਿਲਕੁਲ ਸਹਿਮਤ ਨੇ ਭਾਰਤੀ ਸਟੇਟ ਦੇ ਨਾਲ, ਇਹ ਤੁਹਾਡੇ ਨਾਲ ਗੱਲਬਾਤ ਲਈ ਆਏ ਨੇ ਜੀ। The meetings would include of officers from various departments of the Indian government. ਹੁਣ ਇਧਰੋਂ ਮੀਟਿੰਗ ਵਾਲੇ ਜਾਣਗੇ, ਉਧਰੋਂ ਭਾਰਤ ਦੇ ਅੱਡ-ਅੱਡ ਡਿਪਾਰਟਮੈਂਟਾਂ ਦੇ ਆਫੀਸ਼ੀਅਲ ਜਿਹੜੇ ਨੇ ਉਹ ਤੁਹਾਡੀ ਗਵਰਨਮੈਂਟ ਨਾਲ ਗੱਲ ਕਰਨਗੇ। ਤੁਸੀਂ ਖਾਲਿਸਤਾਨ ਬਣਾ ਲਿਆ ਔਰ ਤੁਹਾਡੀ ਇੰਨੀ ਪਾਵਰ ਹੈ ਕਿ ਵੀ ਤੁਹਾਡੇ ਨਾਲ ਹੁਣ ਉਹਨਾਂ ਦੇ ਆਫੀਸ਼ੀਅਲ ਜਿਹੜੇ ਨੇ ਉਹ ਬਹਿ ਕੇ ਤੁਹਾਡੇ ਨਾਲ ਡਿਸਕਸ ਕਰਨਗੇ। ਰਾਏ ਸੈਡ ਹੀ ਵੁੱਡ ਡਿਸਕਸ ਵਿਦ ਅਦਰ ਸਿੱਖ ਆਰਗੇਨਾਈਜੇਸ਼ਨ ਐਂਡ ਸੈਟ ਅਪ ਏ ਟੀਮ। ਹੁਣ ਤੁਸੀਂ ਦੇਖੋ ਕਿ ਵੀ ਸ਼ਰਾਰਤ ਕਿੱਧਰ ਨੂੰ ਜਾ ਰਹੀ। ਪਹਿਲਾਂ ਸਾਰਾ ਹੋ ਗਿਆ ਕੰਮ ਡੋਵਲ ਦੇ ਨਾਲ, ਜਿਹਨੂੰ ਕਹਿੰਦੇ ਨੇ ਕਿ ਫਿੱਟ ਹੈ ਜਿਹੜੀ ਹੈ ਉਹ ਹੋਇਆ ਅੱਖ ਮਟੱਕਾ, ਤੇ ਹੁਣ ਅਗਲਾ ਪਾਰਟ ਜਿਹੜਾ ਹੁਣ ਅਸੀਂ ਟੀਮ ਬਣਾਉਣੀ ਹੈ, ਬਾਹਰੋਂ ਲਿਜਾਣੇ ਨੇ ਜਿਹੜੇ ਕਰਕੇ ਜਿਨ੍ਹਾਂ ਤੋਂ ਸਰੈਂਡਰ ਕਰਵਾਉਣੇ ਜੀ। ਐਡਿੰਗ ਦੈਟ ਦ ਸੈਂਟਰਲ ਇਸ਼ੂ ਇਨ ਦ ਡਿਸਕਸ਼ਨਸ ਵੁੱਡ ਬੀ ਦ ਮੀਰੀ ਪੀਰੀ ਇਸ਼ੂ ਆਫ ਹਰਮੰਦਰ ਸਾਹਿਬ ਐਂਡ ਅਕਾਲ ਤਖਤ ਸਾਹਿਬ। ਇਹਨੂੰ ਕਹਿੰਦੇ ਨੇ ਕਿ ਵੀ ਕਿੱਥੋਂ ਕਿੱਥੇ ਗੱਲ ਪੋਲੀਟੀਕਲ ਪ੍ਰਿਜ਼ਨਰਸ ਦਾ
ਉਹ ਇੱਕ ਕੀ ਹੈ, ਇੱਕ ਬੜੀ ਪਪੂਲਰ ਪੰਜਾਬੀ ਦਾ ਅਖਾਣ ਹੈ ਕਿ ਦੇ ਕੇ ਹੋਕਾ ਬੰਗਾਂ ਦਾ, ਕੱਢ ਵਿਖਾਇਆ ਚੱਕੀ ਰਾਹ। ਹੁਣ ਹੋਕਾ ਵੰਗਾਂ ਦਾ ਵੀ ਲੈ ਲਓ ਵੰਗਾਂ, ਲੈ ਲਓ ਵੰਗਾਂ, ਤੇ ਕੱਢ ਵਿਖਾਇਆ ਚੱਕੀ ਰਾਹ। ਹੁਣ ਆ ਗਿਆ ਜੀ ਅਸੀਂ ਹਰਮੰਦਰ ਸਾਹਿਬ ਔਰ ਅਕਾਲ ਤਖਤ ਦਾ ਮੀਰੀ ਪੀਰੀ ਸਟੇਟਸ। ਉਹ ਤੁਹਾਨੂੰ ਇੱਥੇ ਬੈਠੇ ਬੰਦੇ ਨੂੰ ਜਿਹਦਾ ਟੱਬਰ ਹੈ 15 ਸਾਲ ਤੋਂ ਗਿਆ ਨਹੀਂ, 4 ਬੱਚੇ ਨੇ ਉੱਥੋਂ ਉਹ ਲਿਜਾ ਰਹੇ ਨੇ। ਤੁਹਾਡੇ ਪੰਜਾਬ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਇੱਕ ਕਿਹਨੇ ਕੀਤੀਆਂ ਨੇ, ਔਰ ਕੌਣ ਇਸ ਸਾਰੇ ਦੇ ਬਿਹਾਈਂਡ ਹੈ। ਔਰ ਜਿਹਨੇ ਇਹ ਕਿਹਾ ਸੀ ਵੀ ਜੀ 6 ਮਹੀਨੇ ਪਹਿਲੇ ਹੋਣਾ ਚਾਹੀਏ ਥਾ, ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਵਾਲੇ ਪੰਜਾਬ 'ਚ ਜਿਹੜਾ ਉਹ ਰਾਸ਼ਟਰੀ ਸਿੱਖ ਸੰਗਤ ਦੀਆਂ 100s ਨਵੀਆਂ ਬ੍ਰਾਂਚਾਂ ਖੋਲ੍ਹਣ, ਉਹਨਾਂ ਨਾਲ ਇਹ ਜਿਹੜਾ ਇਹ ਕਰੇਗਾ ਹਰਮੰਦਰ ਸਾਹਿਬ ਤੇ ਅਕਾਲ ਤਖਤ ਦੀ ਮੀਰੀ ਪੀਰੀ ਦੀ ਗੱਲ। ਇਟ ਇਜ਼ ਹੋਪਡ that the next meeting will be soon after the release of Puller, Rai said। ਹੈ ਗੇਮ ਭੁੱਲਰ ਨੂੰ ਦੇ ਰਿਹਾ ਵੇਲੇ ਉੱਥੇ ਰਾਏ ਸਾਹਿਬ ਹੋਣਗੇ। ਦੇਖੋ ਜੀ ਛਡਾਤੇ ਬੰਦੇ, ਲੋਕਾਂ ਨੂੰ ਵੀ ਇਹ ਹੁੰਦਾ ਦੇਖੋ ਜੀ ਇਹ ਛਡਾਤਾ, ਉਹਨਾਂ ਨੇ ਕਿਹਾ ਜੀ ਹੁਣ ਅਸੀਂ ਬਾਕੀ ਵੀ ਛਡਾਉਂਦੇ ਹਾਂ ਔਰ ਅਸੀਂ ਹੁਣ ਗੱਲਬਾਤ ਕਰਾਂਗੇ ਕਿ ਜੀ ਕਿਸ ਤਰੀਕੇ ਨਾਲ ਅਸੀਂ ਆਪਣੀ ਹਰਮੰਦਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹ ਸੋਵਰਨਿਟੀ ਰੱਖਣੀ ਹੈ। ਸੋ ਮੈਂ ਸਮਝਦਾ ਹਾਂ ਕਿ ਵੀ ਜੇ ਅਜੇ ਵੀ ਇਸ ਗੱਲ ਦੀ ਸਮਝ ਨਹੀਂ ਹੈ ਕਿ ਕੀ ਕੁੱਕ ਹੋ ਰਿਹਾ ਕੀ ਹੈ, ਤੇ ਫਿਰ ਸਤਿਗੁਰ ਹੀ ਰੱਖ ਹੈ। ਫਿਰ ਅਜੇ ਤੱਕ ਤਾਂ ਅਸੀਂ 47 ਨੂੰ ਹੀ ਰੋਈ ਜਾਂਦੇ ਹਾਂ ਵੀ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਉਹਨਾਂ ਨੇ ਕਿਸ ਕਿਸਮ ਦਾ ਰੋਲ ਅਦਾ ਕੀਤਾ ਔਰ ਇਹ ਸਾਡੀਆਂ ਅੱਖਾਂ ਸਾਹਮਣੇ ਹੋ ਰਿਹਾ ਵੀ 1.5 ਲੱਖ ਦੀਆਂ ਕੁਰਬਾਨੀਆਂ ਤੋਂ ਬਾਅਦ ਇਹ ਅਜੀਤ ਡੋਵਲ ਦੇ ਜਿਹੜੇ ਆੜੀ ਨੇ ਇਹ ਨਿਕਲ ਆਏ ਨੇ, ਤੇ ਇਹ ਸਾਨੂੰ ਹੁਣ ਜਿਹੜਾ ਹੈ ਉਹ ਅੱਗੋਂ ਇਹ ਵੇਚਣਗੇ ਕੌਮ ਨੂੰ। ਔਰ ਅੱਧਾ ਮੈਨੂੰ ਲੱਗਦਾ ਉਹਨੇ ਆਪਣੇ ਵੱਲੋਂ ਕਰਤਾ ਜੀ, 2 ਮਹੀਨੇ 'ਚ ਮੀਟਿੰਗਾਂ ਹੋਣਗੀਆਂ। ਹੁਣ ਅਗਲੇ ਜਿਹੜੇ ਨੇ ਉਹ ਗਲਾਂ ਦੇ ਵਿੱਚ ਉਹਨਾਂ ਦੇ ਹਾਰ ਪਾ ਕੇ ਲਿਜਾਣੇ ਨੇ ਉਹਨਾਂ ਨੇ ਦਿੱਲੀ ਗੱਲਬਾਤ ਲਈ। ਸੋ ਜੇ ਹੁਣ ਇਹੀ ਪਾਰਟ ਹੈ ਅਜੇ ਵੀ ਸਾਨੂੰ ਸਮਝ ਨਹੀਂ ਆਏਗੀ ਔਰ ਅਸੀਂ ਪਛਾਣਾਂਗੇ ਨਹੀਂ। ਰੁਲਦੇ ਵਾਲਾ ਤਾਂ ਐਫਰਟ ਜਿਹੜਾ ਹੈ ਉਹ ਨਾਕਾਮਯਾਬ ਹੋ ਗਿਆ ਸੀ ਅਮਰੀਕਾ ਦੀ ਧਰਤੀ ਤੇ ਆ ਕੇ। ਔਰ ਹੁਣ ਮੈਂ ਦੇਖਦਾ ਕਿ ਵੀ ਜਿਹੜੀ ਇਹ ਬਾਹਰ ਬੈਠੇ ਜਾਗਰੂਕ ਸਿੱਖ ਨੇ, ਸਿੱਖ ਜਥੇਬੰਦੀਆਂ ਨੇ, ਇਹ ਜਿਹੜਾ ਅਜੀਤ ਡੋਵਲ ਦਾ ਲੇਟੈਸਟ ਮੂਵ ਹੈ ਇਹਦਾ ਮੂੰਹ ਕਿਵੇਂ ਭੰਨਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਵਾਲਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ।